ਜਿਹੜੀਆਂ ਗੱਲਾਂ ਮੈਂ ਕਹਿਣਾ ਇਹ ਤਾਂ ਹੁਣ ਜਿਹੜੇ ਸਿੱਖੀ ਨੂੰ ਸਦਾ ਗਾਲਾਂ ਕੱਢਦੇ ਰਹੇ ਨੇ ਕਾਮਰੇਡ ਪੰਜਾਬ ਦੇ, ਉਹ ਵੀ ਮੰਨਦੇ ਵੀ ਵਾਕਿਆ ਹੀ ਪੰਜਾਬ ਨਾਲ ਧੱਕਾ ਹੋ ਰਿਹਾ, ਵਾਕਿਆ ਹੀ ਮੋਦੀ ਤੰਤਰ ਭਾਰਤੀ ਸਟੇਟ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ ਪੰਜਾਬ ਨੂੰ ਪੂਰੇ ਨੂੰ ਬਰਬਾਦ ਕਰਨ ਤੇ ਤੁਲੀ ਹੋਈ। ਉਹਨਾਂ ਨੂੰ ਇਹ ਦੁੱਖ ਆ ਵੀ ਪੰਜਾਬ 'ਚ ਪੰਥ ਵਸਦਾ, ਤੇ ਨਾਲ ਜੇ ਬਾਹਮਣ ਬਾਣੀਏ ਹਿੰਦੂ ਮੁਸਲਮਾਨ ਪੰਜਾਬ ਦੇ ਗੈਰ ਸਿੱਖ ਵੀ ਮਾਰਨੇ ਪੈ ਜਾਣ ਮਾਰ ਸਿੱਟੋ, ਪਰ ਛੱਡੋ ਨਾ ਪੰਜਾਬ ਨੂੰ, ਬਖਸ਼ੋ ਨਾ। ਸਾਡੀ ਕੌਮ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਤੁਸੀਂ ਮਾੜਾ ਮੰਨਿਆ ਉਹ ਸੰਤ ਭਿੰਡਰਾਂ ਵਾਲੇ ਆ। ਸੰਤ ਭਿੰਡਰਾਂ ਵਾਲਿਆਂ ਦੀ ਹਮਾਇਤ ਵਿੱਚ ਵੀ ਦਿਨੋਂ ਦਿਨ ਸਾਰੀ ਦੁਨੀਆ ਤੁਹਾਡਾ ਜਿਹੜਾ ਝੂਠ ਤੂਫਾਨ ਸੀ ਉਹ ਨੰਗਾ ਹੋਈ ਜਾਂਦਾ, ਤੇ ਦਿਨੋਂ ਦਿਨ ਸਾਰੇ ਕਹਿੰਦੇ ਆ ਵੀ ਇਸ ਤਾਂ ਬਾਹਮਣਾਂ ਦੇ ਮਗਰ ਲੱਗ ਗਈ। ਨਾਲੇ ਕੁੱਟਦੇ ਹੋ ਨਾਲੇ ਲੁੱਟਦੇ ਹੋ, ਤੇ ਫਿਰ ਤੁਹਾਡੇ ਨੂੰ ਤਾਂ ਗੋਰੇ 1000 ਦਰਜੇ ਚੰਗੇ ਸੀ, ਉਹ ਮੰਨਦੇ ਤਾਂ ਸੀਗੇ। ਮੈਂ ਦੁਨੀਆ ਭਰ ਦੇ ਵਿੱਚ ਚੀਕ ਕੇ ਇਹ ਗੱਲ ਕਹਿਣੀ ਚਾਹੁੰਦਾ ਕਿ ਮੋਦੀ ਤੰਤਰ ਨੇ ਜਾਂ ਇੱਥੇ ਜਿਹੜਾ ਮਰਜ਼ੀ ਕਾਢੂ ਜੋਗੀ ਆ ਜੇ, ਮੋਦੀ ਹਟਾ ਦੇਣਗੇ, ਜੋਗੀ ਆਜੂ, ਜੋਗੀ ਹਟਾ ਦੋ ਕੋਈ ਹੋਰ ਆਜੂ, ਜਿਹੜਾ ਮਰਜ਼ੀ ਆ ਜੇ, ਉਹਨੇ ਪੰਜਾਬ ਅਤੇ ਪੰਥ ਦੇ ਅਜਾੜੇ ਦੀ ਜਿਹੜੀ ਨੀਤੀ ਆ ਮੁਲਕ ਦੀ ਉਹ ਲਾਗੂ ਕਰਨੀ ਹੀ ਕਰਨੀ। ਇਸ ਮਾਹੌਲ ਵਿੱਚ ਸਭ ਨੂੰ ਮੰਨਣਾ ਪੈ ਰਿਹਾ ਕਿ ਸਿੱਖਾਂ ਨੂੰ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਔਰ ਮਿੱਥ ਕੇ ਕੀਤਾ ਜਾ ਰਿਹਾ। AI ਜਿਹੜੀ ਆ ਨਵੀਂ ਟੈਕਨੀਕ ਆਈ ਹੈ, ਉਹਦੇ ਨਾਲ ਇੱਕ ਦਰਬਾਰ ਸਾਹਿਬ ਦੀ ਵੀਡੀਓ ਜੀ ਬਣਾਈ ਗਈ ਜਿਹਦੇ ਵਿੱਚ ਇੱਕਦਮ ਬਹੁਤ ਤੇਜ਼ ਪਾਣੀ ਆਉਂਦਾ ਤੇ ਉਹ ਦਰਬਾਰ ਸਾਹਿਬ ਦੀ ਜਿਹੜੀ ਇਮਾਰਤ ਆ ਉਹ ਇੱਕਦਮ ਜਿਵੇਂ ਕਹਿ ਦਈਏ ਵੀ ਖਲਾਰੇ ਜੇ ਪੈ ਜਾਂਦੇ ਆ, ਜਿਵੇਂ ਕਾਗਜ਼ ਦੇ ਟੁਕੜੇ ਹੋਣ ਇਸ ਤਰ੍ਹਾਂ ਖਿੰਡ ਜਾਂਦਾ। ਉਹ ਗੱਲ ਅੱਜ ਸਮਝ ਲੱਗ ਰਹੀ ਆ ਕਿ ਭਾਰਤੀ ਨਿਜ਼ਾਮ ਨੇ, ਬ੍ਰਾਹਮਣਵਾਦ ਨੇ, ਹਿੰਦੂ ਸਾਮਰਾਜ ਨੇ ਸਿੱਖਾਂ ਨੂੰ ਹਿੰਟ ਡ੍ਰੌਪ ਕੀਤਾ ਸੀ ਬਈ ਆਉਣ ਵਾਲੇ ਦਿਨਾਂ 'ਚ ਤੁਹਾਡਾ ਧਰਮ, ਤੁਹਾਡਾ ਧਰਤੀ, ਤੁਹਾਡੇ ਸਿੱਖਾਂ ਨਾਲ ਆਹ ਕੁਝ ਕਰਾਂਗੇ। ਖਬਰ ਦੀ ਖਬਰ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਜਦੋਂ ਕਿ ਪੰਜਾਬ ਦੇ ਲੋਕਾਂ ਨੇ ਹੜ੍ਹਾਂ ਨਾਲ ਆਪਦੇ ਸਿਰ ਤੇ ਟੱਕਰ ਲੈ ਕੇ ਇੱਕ ਵਾਰੀ ਹਾਲਾਤ ਕਾਬੂ ਹੇਠ ਕਰ ਲਏ ਨੇ, ਭਾਵੇਂ ਜੰਗ ਹਜੇ ਜਾਰੀ ਆ, ਪਰ ਹੱਥ ਜਿਹੜਾ ਹੈਗਾ ਲੋਕਾਂ ਦਾ ਉੱਤੇ ਆ। ਲੋਕਾਂ ਦੀ ਦ੍ਰਿੜਤਾ ਨੇ ਹੜ੍ਹਾਂ ਨੂੰ ਇੱਕ ਵਾਰੀ ਜਿਵੇਂ ਹਰਾ ਜੇ ਦਿੱਤਾ। ਤੇ ਚਾਰੇ ਪਾਸੇ ਦੁਨੀਆ ਭਰ ਦੇ ਵਿੱਚ ਬਦਨਾਮੀ ਹੋ ਰਹੀ ਆ ਕਿ ਭਾਰਤੀ ਨਿਜ਼ਾਮ ਨੇ ਪਹਿਲਾਂ ਤਾਂ ਹੜ੍ਹ ਲਿਆਂਦੇ ਨੇ ਤੇ ਬਾਅਦ ਵਿੱਚ ਬਾਂਹ ਵੀ ਨਹੀਂ ਫੜੀ। ਇਸ ਬਦਨਾਮੀ ਤੋਂ ਬਚਣ ਦੇ ਲਈ ਹੁਣ ਭੱਜ ਨੱਸ ਸ਼ੁਰੂ ਹੋਈ ਆ। ਇੱਕ ਤਾਂ ਕਹਿੰਦੇ ਆ ਜੀ ਕੇਂਦਰੀ ਟੀਮ ਜਿਹੜੀ ਆ ਉਹ 3-4 ਦਿਨ ਪੰਜਾਬ 'ਚ ਘੁੰਮੂਗੀ, ਦੌਰਾ ਕਰੂਗੀ, ਤੇ ਇਹ ਜੀ ਫਿਰ ਮੁਆਵਜ਼ਾ ਤੇ ਹੋਰ ਸਾਰਾ ਕੁਝ ਜਿਹੜਾ ਹੈਗਾ ਉਹ ਦੇਖਾਂਗੇ। ਦੂਜਾ ਇੱਕ ਸ਼ਿਵਰਾਜ ਸਿੰਘ ਚੌਹਾਨ, ਇਹ ਜਿਹੜਾ ਕੇਂਦਰੀ ਖੇਤੀਬਾੜੀ ਮੰਤਰੀ ਹੈ, ਉਹ ਵੀ ਪੰਜਾਬ 'ਚ ਕਹਿੰਦੇ ਜੀ ਹੁਣ ਆ ਗਿਆ। ਤੀਜਾ ਅਰਵਿੰਦ ਕੇਜਰੀਵਾਲ, ਇਹ ਵੀ ਪਹੁੰਚ ਗਿਆ। ਹੁਣ ਕਈ ਪਹੁੰਚਣਗੇ। ਹੁਣ ਜਿਹਨੂੰ ਕਹਿੰਦੇ ਹੁੰਦੇ ਆ ਨਾ ਵੀ ਬੇਵਕੂਫ ਬਣਾਉਣਾ ਵੀ ਅਸੀਂ ਤਾਂ ਜੀ ਬਹੁਤ ਵਧੀਆ ਬੰਦੇ ਆ, ਉਹ ਇਹ ਦਿਖਾਉਣ ਦੇ ਲਈ ਇਹ ਡਰਾਮਾ ਜਿਹੜਾ ਹੈਗਾ ਹੁਣ ਚੱਲੂ। ਪਰ ਸੱਚੀ ਗੱਲ ਇਹ ਆ ਕਿ ਲੋਕਾਂ ਨੂੰ ਸਭ ਸਮਝ ਲੱਗ ਚੁੱਕਿਆ। ਜਿਹਨੂੰ ਨਹੀਂ ਵੀ ਸਮਝ ਲੱਗਣੀ ਸੀ ਉਹਨੂੰ ਵੀ ਸਮਝ ਲੱਗ ਗਈ। ਜਦੋਂ ਮੋਦੀ ਵਾਲਾ ਚੱਕਰਵਿਊਹ ਜਿਹਾ ਚੱਲਣਾ ਸ਼ੁਰੂ ਹੋਇਆ ਨਾ ਪਹਿਲਾਂ ਉਦੋਂ ਬਾਦਲ ਦਲ ਨਾਲ ਬੜੀ ਸਾਂਝ ਸੀ ਤੇ ਸਾਡੇ ਭਾਈਚਾਰੇ ਨੂੰ ਵੀ ਲੱਗਦਾ ਨਹੀਂ ਸੀਗਾ ਕਿ ਮੋਦੀ ਕੋਈ ਖਰਾਬਾ ਕਰੂਗਾ। ਉਹਨਾਂ ਦਿਨਾਂ ਦੇ ਵਿੱਚ ਖਾਲਿਸਤਾਨੀ ਆੜਕੂ ਸੰਘਰਸ਼ ਨਾਲ ਸੰਬੰਧਿਤ ਰਹੇ ਇੱਕ ਸੱਜਣ ਨਾਲ ਚਰਚਾ ਹੋਈ ਤੇ ਅਸੀਂ ਇਹ ਗੱਲਾਂ ਕਰ ਰਹੇ ਸੀਗੇ ਵੀ ਇਹ ਬੜਾ ਮਾੜਾ ਕਰੂਗਾ, ਇਹ RSS ਦਾ ਹੱਥ ਟੋਕਾ ਬਣ ਕੇ ਜਿਵੇਂ ਇਹਨੇ ਮੁਸਲਮਾਨਾਂ ਦਾ ਕਤਲੇਆਮ ਕਰਾਇਆ ਤੇ ਅਗਲਿਆਂ ਨੇ ਪ੍ਰਧਾਨ ਮੰਤਰੀ ਬਣਾਤਾ, ਹੁਣ ਇਹ ਕੋਈ ਚੰਦ ਚਾੜੂਗਾ, ਖਾਸ ਤੌਰ ਤੇ ਪੰਥ ਨਾਲ ਤੇ ਪੰਜਾਬ ਨਾਲ ਦੋਗਲੀ ਨੀਤੀ ਰੱਖੂਗਾ। ਇੱਕ ਪਾਸੇ ਚਾਹੂਗਾ ਕਿ ਉਹ ਕੁਝ ਸਾਰਾ ਵਾਪਰੇ ਜਿਹਦੇ ਨਾਲ ਪੰਜਾਬ ਦੇ ਵਿੱਚ ਸਿੱਖੀ ਦਾ ਬੇੜਾ ਗਰਕ ਹੋ ਜੇ, ਸਿੱਖ ਕੌਮ ਜਿਹੜੀ ਆ ਉਹ ਬਿਲਕੁਲ ਜਿਵੇਂ ਕਹਿੰਦੇ ਹੁੰਦੇ ਆ ਵੀ ਘਸਿਆਰੀ ਹੋ ਜੇ। ਦੂਜੇ ਪਾਸੇ ਇਹ ਵੀ ਚਾਹੂਗਾ ਕਿ ਮੇਰਾ ਚਿਹਰਾ ਮੂਹਰਾ ਸਾਫ਼ ਸੁਥਰਾ ਜਿਹਾ ਬਣਿਆ ਰਹੇ। ਜਦੋਂ ਕਿਸਾਨ ਸੰਘਰਸ਼ ਚੱਲਿਆ ਆਪਾਂ ਸਾਰਿਆਂ ਨੇ ਦੇਖਿਆ ਵੀ ਆ ਕਿ ਪਹਿਲਾਂ ਤਾਂ ਉੱਥੇ ਜੋ ਗੰਦ ਪਾਇਆ ਗਿਆ, ਜਿਸ ਤਰੀਕੇ ਨਾਲ ਕਦੇ ਕਿੱਲ ਠੋਕਤੇ, ਕਦੇ ਕਾਬਲੇ ਠੋਕਤੇ, ਕਦੇ ਕੁਛ ਕਰਤਾ, ਕਦੇ ਲੋਕਾਂ ਤੇ ਉੱਥੇ ਹਮਲਾ ਕਰਵਾਤਾ, ਕਦੇ ਜਿਹੜੇ RSS ਦੇ ਗੁੰਡੇ ਆ ਉੱਥੇ ਆ ਕੇ ਸਾਡੇ ਬੈਠੇ ਹੋਏ ਧਰਨਾ ਮੁਜ਼ਾਹਰਾ ਦੇ ਰਹੇ ਲੋਕਾਂ ਤੇ ਉਹ ਕੁਛ ਸਾਰਾ ਵਾਪਰਿਆ। ਪੂਰਾ ਗੰਦ ਪਾਇਆ ਉਦੋਂ ਮੋਦੀ ਤੰਤਰ ਨੇ। ਪਰ ਬਾਅਦ ਵਿੱਚ ਆ ਕੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਗੁਰੂ ਘਰ ਆ ਕੇ, ਗੁਰਦੁਆਰਾ ਸਾਹਿਬ ਆ ਕੇ
ਉੱਥੇ ਐਂ ਦਿਖਾਵਾ ਕੀਤਾ ਵੀ ਹਮ ਤੋਂ ਬੜੇ ਅੱਛੇ ਆਦਮੀ ਹੈ। ਇਵੇਂ ਹੀ ਜਦੋਂ ਜਿਹੜਾ ਹੈਗਾ ਸਿੱਖ ਧਰਮ ਦੇ ਮਾਮਲਿਆਂ 'ਚ ਦਖਲ ਦੇਣਾ ਹੁੰਦਾ, ਸਿੱਖੀ ਦਾ ਹਿੰਦੂਕਰਨ ਕਰਨਾ ਹੁੰਦਾ, ਉਦੋਂ ਵੀ ਬੜਾ ਬੀਬਾ ਜਿਹਾ ਬਣ ਕੇ ਕਿ ਅਸੀਂ ਤਾਂ ਬੜੇ ਚੰਗੇ ਆ, ਸਿੱਖਾਂ ਦੀ ਇੱਜ਼ਤ ਬੜੀ ਕਰਦੇ ਆ, ਸਿੱਖਾਂ ਦਾ ਸਤਿਕਾਰ ਬੜਾ ਕਰਦੇ ਆ। ਪਰ ਜਿਵੇਂ ਇਹਨਾਂ ਦੇ ਬਾਰੇ ਇੱਕ ਮੁਹਾਵਰਾ, ਇੱਕ ਕਹਾਣ ਚੱਲਦਾ ਨਾ ਜੀ, ਮੂੰਹ ਮੇ ਛੁਰੀ, ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਉਹ ਜਿਹੜੀ ਬਗਲ ਮੇ ਛੁਰੀ ਆ ਉਹ ਪੱਕੀ ਰੱਖਦੇ ਆ, ਉਹ ਮੋਦੀ ਕੱਲਾ ਨਹੀਂ, ਉਹ ਸਾਰਿਆਂ ਦਾ ਇਹਨਾਂ ਦਾ ਸੁਭਾਅ। ਗੱਲ ਅੱਗੇ ਤੋਰਨ ਤੋਂ ਪਹਿਲਾਂ ਇੱਕ ਮੈਂ ਹੋਰ ਗੱਲ ਕਰਨੀ ਆ, ਜਿਹੜੀ ਆਪਾਂ ਕੱਲ ਚਰਚਾ ਕੀਤੀ ਸੀ ਬਈ ਜਿਹੜਾ ਮੋਦੀ ਆ, ਜਾਂ ਦਿੱਲੀ ਦਰਬਾਰ, ਜਾਂ ਭਾਰਤੀ ਨਿਜ਼ਾਮ, ਜਾਂ ਬ੍ਰਾਹਮਣਵਾਦ, ਜਾਂ ਹਿੰਦੂ ਸਾਮਰਾਜ, ਉਹ ਚਾਹੁੰਦਾ ਇਹ ਆ ਵੀ ਪੱਗਾਂ ਦਾੜੇ ਵਾਲੇ ਮੰਗ ਤੇ ਬਣ ਕੇ ਦਿੱਲੀ ਦਰਬਾਰ ਦੇ ਮੂਹਰੇ ਕੋਡੇ ਹੋ ਕੇ ਖੜ ਜਾਣ, ਤੇ ਫੇਰ ਅਸੀਂ ਭੀਖ ਕੁਛ ਦਈਏ, ਇਹਨਾਂ ਦੀ ਝੋਲੀ 'ਚ ਪਾਈਏ, ਤੇ ਇਦਾਂ ਮਤਲਬ ਆਪਾਂ ਕੱਲ ਚਰਚਾ ਕੀਤੀ ਸੀ। ਤੋ ਇਹ ਜਦੋਂ ਆਪਾਂ YouTube ਤੇ ਸਾਰਾ ਪਾਇਆ TV 84 ਦੀ ਟੀਮ ਨੇ, ਤਾਂ ਉੱਥੇ ਕੋਈ ਹੈਗਾ ਪ੍ਰਦੀਪ ਮਹਿਤਾ, ਉਹਨੇ ਲਿਖਿਆ ਯੂ ਆਰ ਸਪਰੈਡਿੰਗ ਫਾਲਸਹੁੱਡ। ਹੁਣ ਇਹਨੂੰ ਕੌਣ ਸਮਝਾਵੇ ਵੀ ਇੱਕ ਪਾਸੇ ਸਾਡੀ ਕੌਮ ਆ ਜਿਹਦੇ ਬਾਰੇ ਕਹਿੰਦੇ ਆ ਵੀ ਗੋਰਿਆਂ ਦੇ ਰਾਜ ਵਿੱਚ, ਅੰਗਰੇਜ਼ਾਂ ਦੇ ਰਾਜ ਵਿੱਚ ਕਿੱਡਾ ਵੀ ਵੱਡਾ ਕੋਈ ਕੇਸ ਮੁਕੱਦਮਾ ਚੱਲ ਰਿਹਾ ਹੋਵੇ, ਜੇ ਕੋਈ ਸਿੱਖ ਕਹਿੰਦੇ ਗਵਾਹੀ ਦੇ ਦਿੰਦਾ ਸੀ ਨਾ, ਤੇ ਅੰਗਰੇਜ਼ ਕਹਿੰਦੇ ਸੀ ਵੀ ਸਿੱਖ ਕਦੇ ਝੂਠ ਨਹੀਂ ਬੋਲਦਾ, ਜੋ ਵੀ ਚਾਹੇ ਲੱਖਾਂ ਉਸ ਦੋਸ਼ੀ ਦੇ ਖਿਲਾਫ ਗਵਾਹ ਸਬੂਤ ਸਾਰਾ ਕੁਝ ਹੋਵੇ, ਪਰ ਜੇ ਸਿੱਖ ਨੇ ਇਹਦੇ ਹੱਕ 'ਚ ਗਵਾਹੀ ਦਿੱਤੀ ਆ ਤਾਂ ਸਿੱਖ ਸੱਚਾ, ਇਹਦੀ ਗੱਲ ਨੂੰ ਸੱਚਾ ਮੰਨੋ, ਇਹ ਫੈਸਲਾ ਸਿੱਖ ਦੇ ਹਿਸਾਬ ਨਾਲ ਹੋਣਾ ਚਾਹੀਦਾ। ਭਾਈ ਸਾਡੀ ਜ਼ਬਾਨ ਦੀ ਕੀਮਤ ਤਾਂ ਇਹ ਆ। ਤੇ ਤੁਹਾਡੇ ਬਾਰੇ ਪ੍ਰਦੀਪ ਮਹਿਤਾ ਜੀ, ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਤੂੰ ਕਹਾ ਕੇ ਹਟਣਾ ਹੈ, ਉਹ ਭਗਵਾਨ ਕਹਿੰਦੇ ਹੋ ਨਾ ਕ੍ਰਿਸ਼ਨ ਨੂੰ, ਤੇ ਸਾਰਾ ਪਿੰਡਾ ਉਹਦਾ ਦਹੀਂ ਨਾਲ ਲਿਬੜਿਆ ਹੁੰਦਾ, ਮਈਆ ਮੋਰੀ ਮੈਂ ਨਹੀਂ ਉਹ ਮਾਖਣ ਖਾਇਓ। ਹੁਣ ਜਿਹੜਾ ਸ਼ਰੇਆਮ ਭਗਵਾਨ ਇਸ ਤਰੀਕੇ ਨਾਲ ਝੂਠ ਬੋਲਦਾ, ਜਿਨ੍ਹਾਂ ਦਾ ਜੀ, ਜਿਨ੍ਹਾਂ ਦੇ ਸਾਰੇ ਗ੍ਰੰਥਾਂ 'ਚ ਠੱਗੀ ਠੋਰੀ ਜਿੰਦਾਬਾਦ, ਜਿਨ੍ਹਾਂ ਦੇ ਵਿੱਚ ਸਾਮ ਦਾਮ ਦੰਡ ਭੇਤ ਨੂੰ ਬਹੁਤ ਉੱਚੀ ਸੁੱਚੀ ਗੱਲ ਮੰਨਿਆ ਜਾਂਦਾ, ਸਾਡੇ ਛਲ ਕਪਟ ਨੂੰ, ਸਾਡੇ ਕਹਿ ਕੇ ਮੁੱਕਰਨ ਨੂੰ, ਸਾਡੇ ਠੱਗੀ ਠੋਰੀ ਨੂੰ ਮਾੜਾ ਮੰਨਿਆ ਜਾਂਦਾ। ਸੋ ਸਾਡੇ ਧਰਮ ਦਾ ਫਲਸਫਾ ਸਾਨੂੰ ਆਹ ਫਾਲਸ ਫੂਲਸ ਹੁੱਡ ਜਿਹਨੂੰ ਤੂੰ ਕਹਿਣਾ ਇਹ ਨਹੀਂ ਸਿਖਾਉਂਦਾ। ਬਾਕੀ ਫੇਰ ਵੀ ਜੇ ਤੈਨੂੰ ਵਹਿਮ ਆ, ਅੱਜ ਮੈਂ ਤੇਰੀ ਤਸੱਲੀ ਕਰਾਉਣੀ ਆ ਪ੍ਰਦੀਪ ਮਹਿਤਾ, ਤੇਰਾ ਮਹਿਤਾ ਪੁਣ ਜਾ ਪਹਿਲੋਂ ਕੱਢਾਂ ਬਈ ਅਸੀਂ ਤਾਂ ਚਲੋ ਸਿੱਖ, ਜਿਹੜੀਆਂ ਗੱਲਾਂ ਮੈਂ ਕਹਿਣਾ ਇਹ ਤਾਂ ਹੁਣ ਜਿਹੜੇ ਸਿੱਖੀ ਨੂੰ ਸਦਾ ਗਾਲਾਂ ਕੱਢਦੇ ਰਹੇ ਨੇ ਕਾਮਰੇਡ ਪੰਜਾਬ ਦੇ, ਉਹ ਵੀ ਮੰਨਦੇ ਵੀ ਵਾਕਿਆ ਹੀ ਪੰਜਾਬ ਨਾਲ ਧੱਕਾ ਹੋ ਰਿਹਾ, ਵਾਕਿਆ ਹੀ ਮੋਦੀ ਤੰਤਰ, ਭਾਰਤੀ ਸਟੇਟ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ ਪੰਜਾਬ ਨੂੰ ਪੂਰੇ ਨੂੰ ਬਰਬਾਦ ਕਰਨ ਤੇ ਤੁਲੀ ਹੋਈ। ਉਹਨਾਂ ਨੂੰ ਇਹ ਦੁੱਖ ਆ ਵੀ ਪੰਜਾਬ 'ਚ ਪੰਥ ਵਸਦਾ, ਤੇ ਨਾਲ ਜੇ ਬਾਹਮਣ ਬਾਣੀਏ ਹਿੰਦੂ ਮੁਸਲਮਾਨ ਪੰਜਾਬ ਦੇ ਗੈਰ ਸਿੱਖ ਵੀ ਮਾਰਨੇ ਪੈ ਜਾਣ, ਮਾਰ ਸਿੱਟੋ, ਪਰ ਛੱਡੋ ਨਾ, ਪੰਜਾਬ ਨੂੰ ਬਖਸ਼ੋ ਨਾ। ਸੋ ਜਿਹੜਾ ਤੁਸੀਂ ਕਹਿੰਦੇ ਹੋ ਕਿ ਝੂਠ ਬੋਲਦੇ ਆ ਸਿੱਖ, ਝੂਠ ਝਾਠ ਵਾਲੀ ਗੱਲ ਸਾਡੀ ਤਾਂ ਛੱਡ ਤੂੰ। ਰਤੇਸ਼ ਲੱਖੀ ਹਿੰਦੂਆਂ ਦਾ ਮੁੰਡਾ, ਕੱਲ ਵੀ ਮੈਂ ਚਰਚਾ ਕੀਤੀ ਸੀ, ਮੈਂ ਜਾਣ ਕੇ ਉਹਦਾ ਸੁਣਦਾ ਹੁੰਦਾ, ਕਿਉਂਕਿ ਸਾਨੂੰ ਸਾਡਾ ਤਾਂ ਸਾਰਿਆਂ ਦਾ ਪਤਾ ਹੀ ਹੈ ਵੀ ਉਹ ਕੀ ਕਹਿੰਦਾ, ਕਿਉਂਕਿ ਉਹਨੂੰ ਭਾਰਤ ਮਾਤਾ ਬੜੀ ਚੜੀ ਰਹਿੰਦੀ ਆ, ਰਾਸ਼ਟਰਵਾਦੀ ਬੰਦਾ, ਚਲੋ ਉਹਨਾਂ ਦਾ ਮੁਲਕ ਆ ਜੀ, ਜੋ ਮਰਜ਼ੀ ਕਰ ਸਕਦਾ। ਪਰ ਆਹ 2 ਦਿਨ ਉਹ ਇੱਕ ਕਰਨ ਨੂੰ ਨਾਲ ਲੈ ਕੇ ਘੁੰਮਿਆ, ਅੱਜ ਉਹਨੇ ਜਿੱਥੇ ਉਹ ਆਪ ਗੈਰ ਸਿੱਖ ਆ ਨਾ ਜੀ ਪ੍ਰਦੀਪ ਮਹਿਤਾ ਜੀ, ਉੱਥੇ ਉਹਨੇ ਇੱਕ ਹੋਰ ਗੈਰ ਸਿੱਖ ਨਾਲ ਬਿਠਾਇਆ, ਡਾਕਟਰ ਪਿਆਰੇ ਲਾਲ ਗਰਗ। ਦੋਨੇ ਸਿੱਖ ਨਹੀਂ ਹੈਗੇ, ਤੇ ਦੋਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਅੱਜ, ਜਿਹੜੀ ਡਾਕਟਰ ਪਿਆਰੇ ਲਾਲ ਗਰਗ ਨੇ ਤੇ ਰਤੇਸ਼ ਲੱਖੀ ਨੇ ਜਿਹੜੀ ਡਿਸਕਸ਼ਨ ਕੀਤੀ ਆ, ਚਰਚਾ ਕੀਤੀ ਆ, ਉਹਨੂੰ ਸੁਣਿਓ। ਜੇ ਮੇਰੇ ਵਾਲੀ ਗੱਲ ਨਾਲੋਂ 1 ਇੰਚ ਦਾ ਵੀ ਫਰਕ ਲੱਭ ਗਿਆ ਤਾਂ ਮੈਨੂੰ ਫੜ ਲੈ, ਹਾਲਾਂਕਿ ਮੈਂ ਤਾਂ ਥੋੜਾ ਜਿਹਾ ਖਿਆਲ ਰੱਖ ਜਾਂਦਾ, ਮੈਨੂੰ ਹੁੰਦਾ ਵੀ ਚਲੋ ਆਪਾਂ ਸਹਿੰਦੀ ਗੱਲ ਕਰੀਏ, ਪਰ ਡਾਕਟਰ ਗਰਗ ਨੇ ਤੇ ਰਤੇਸ਼ ਲੱਖੀ ਨੇ ਗੱਲ ਸਿਰੇ ਲਾਤੀ। ਪਰ ਮੈਨੂੰ ਪਤਾ ਤੂੰ ਉਹਦੇ ਹੇਠਾਂ ਵੀ ਆਹੀ ਭਕਾਈ ਮਾਰੇਗਾ, ਯੂ ਆਰ ਸਪਰੈਡਿੰਗ ਫਾਲਸ ਹੁੱਡ, ਕਿਉਂਕਿ ਜਿਹੜਾ ਬੰਦਾ ਝੂਠ ਬੋਲਣ ਦਾ ਆਦੀ ਹੋਵੇ, ਝੂਠ ਸੁਣਨ ਦਾ ਆਦੀ ਹੋਵੇ, ਜਿਹਦਾ ਧਰਮ, ਜਿਹਦਾ ਸਾਰਾ ਆਲਾ ਦੁਆਲਾ ਉਹਨੂੰ ਝੂਠ ਦੇ, ਉਹਨੂੰ ਦੁਨੀਆ ਸਾਰੀ ਝੂਠੀ ਲੱਗਦੀ ਹੈ। ਤੇ ਸਾਨੂੰ ਤਾਂ ਯਕੀਨ ਕਰਨ ਦੀ, ਅਸੀਂ ਤਾਂ ਅਰਦਾਸ ਕਰਦੇ ਹਾਂ ਵੀ ਸਾਨੂੰ ਭਰੋਸਾ ਕਰਨ ਦਾ ਸੱਚੇ ਪਾਤਸ਼ਾਹ ਦਾਨ ਬਖਸ਼। ਕਿਸੇ ਦਿਨ ਨਾ ਕਿਸੇ ਗੁਰਦੁਆਰੇ 'ਚ ਖੜ ਕੇ ਕਿਸੇ ਦੀ ਅਰਦਾਸ ਸੁਣੀ, ਉੱਥੇ ਅਰਦਾਸ ਕਰਦੇ ਵਕਤ ਅਸੀਂ ਸੱਚੇ ਪਾਤਸ਼ਾਹ ਦੇ ਮੂਹਰੇ ਅਰਦਾਸ ਕਰਦੇ ਵਕਤ ਕਹਿੰਦੇ ਆ ਵੀ ਸਿੱਖਾਂ ਨੂੰ ਭਰੋਸੇ ਦਾ ਦਾਨ, ਵਿਸਾਹ ਕਰਨ ਦਾ ਦਾਨ। ਤੇ ਤੁਹਾਡਾ ਕੰਮ ਕੀ ਆ? 1947 ਮੌਕੇ ਅਸੀਂ ਤੁਹਾਡੇ ਮਗਰ ਲੱਗ ਗਏ,
ਤੁਹਾਡਾ ਜਿਹਨੂੰ ਤੁਸੀਂ ਮਹਾਤਮਾ ਕਹਿੰਦੇ ਹੋ, ਆਮ ਬੰਦਿਆਂ ਤਾਂ ਚਲੋ ਆਮ ਹੁੰਦਾ ਨਾ, ਤੁਸੀਂ ਤਾਂ ਉਹਨੂੰ ਮਹਾਤਮਾ ਕਹਿੰਦੇ ਸੀ ਗਾਂਧੀ ਨੂੰ। ਮਹਾਤਮਾ ਕਹਿਣ ਵਾਲਾ ਬੰਦਾ ਤੇ ਗੁਰਦੁਆਰਾ ਹੋਵੇ ਸੀਸਗੰਜ ਸਾਹਿਬ, ਜਿੱਥੇ 9ਵੇਂ ਪਾਤਸ਼ਾਹ ਦਾ ਸੀਸ ਜਿਹੜਾ ਹੈ, ਤੁਸੀਂ ਉਹੀ ਕਹਿੰਦੇ ਹੋ ਵੀ ਤਿਲਕ ਜਨੇਊ ਦੀ ਰਾਖੀ ਲਈ ਸ਼ਹਾਦਤ ਹੋ। ਉੱਥੇ ਖੜ ਕੇ ਗਾਂਧੀ ਕਹਿ ਰਿਹਾ ਬਈ ਜੀ ਸਿੱਖੋ ਭਾਰਤ ਨਾਲ ਰਲੋ, ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਬਈ ਇਹੋ ਜਿਹਾ ਕੋਈ ਕਾਨੂੰਨ ਹੀ ਨਹੀਂ ਬਣੂਗਾ ਜਿੰਨਾ ਟਾਈਮ ਸਿੱਖਾਂ ਨੂੰ ਪਹਿਲਾਂ ਮਨਜ਼ੂਰ ਨਹੀਂ ਹੋ। ਜੋ ਉਹ ਤੋਂ ਕਹਿ ਹੁੰਦਾ, ਸਾਡੇ ਬੰਦੇ ਵਿਚਾਰੇ ਭੋਲੇ ਨੇ, ਭੋਲੇ ਨਾਲੋਂ ਜਾਂ ਸਾਡੇ ਸਿੱਖਾਂ ਨੂੰ ਆਦਤ ਹੈ ਯਕੀਨ ਕਰਨ ਦੀ, ਭਰੋਸਾ ਕਰਨ ਦੀ, ਅਸੀਂ ਉਹਦੇ ਟਰੈਪ 'ਚ ਫਸ ਗਏ। ਦੱਸਦੇ ਆ ਵੀ ਉਦਣ ਹੀ ਆਥਣ ਨੂੰ ਤੁਹਾਡੇ ਜਿਹੜੇ ਆ ਨਹਿਰੂ ਨੂਰੂ ਹੋਣੀ, ਪਟੇਲ ਪਟਾਲ ਜੇ ਆ, ਇਹ ਸਾਰਿਆਂ ਨੇ ਕਹਿੰਦੇ ਆਥਣ ਨੂੰ ਗਾਂਧੀ ਘੇਰ ਲਿਆ ਵੀ ਜਿਹੇ ਜੇ ਤੂੰ ਵਾਅਦੇ ਕਰੀ ਜਾਂਦਾ ਇਹਨਾਂ ਸਿੱਖਾਂ ਨਾਲ, ਜੇਕਰ ਇਹ ਇਹੋ ਜਿਹਾ ਮੁਲਕ ਆਪਣਾ ਬਣ ਵੀ ਗਿਆ, ਆਪਣੇ ਪੱਲੇ ਕੀ ਆ। ਬੜਾ ਲੜੇ ਉਹਦੇ ਨਾਲ ਵੀ ਤੂੰ ਕਿਉਂ ਸਿੱਖਾਂ ਨਾਲ ਇਹੋ ਜਿਹੇ ਵਾਅਦੇ ਕਰ। ਉਹ ਕਹਿੰਦਾ ਵੀ ਤੁਸੀਂ ਬੋਲੀ ਆ, ਹੁਣ ਛੱਡੋ ਗੱਲ, ਤੁਸੀਂ ਜਦੋਂ ਮੁਲਕ ਆਜ਼ਾਦ ਹੋ ਗਿਆ ਜਿਹੜਾ ਕੁਝ ਸਿੱਖਾਂ ਨਾਲ ਕਰਨਾ ਹੋਇਆ ਕਰ ਲਿਓ, ਤੇ ਜੇਕਰ ਉਹ ਇਤਰਾਜ਼ ਕਰਨਗੇ ਕਿ ਤੁਸੀਂ ਕੀਤੇ ਹੋਏ ਵਾਅਦੇ ਨੇ ਪੂਰੇ ਕਰ ਰਹੇ ਜਾਂ ਹੋਰ ਆ, ਤੁਸੀਂ ਕਹਿ ਦਿਓ ਵੀ ਉਹ ਗਾਂਧੀ ਨੇ ਕੀਤੇ ਸੀ ਨਾ ਵਾਅਦੇ, ਜਾਂ ਗਾਂਧੀ ਨਾਲ ਗੱਲ ਕਰਨਾ ਚਾਹੁੰਦੇ। ਹੁਣ ਜਿਹੜੇ ਬੰਦੇ ਗੱਲ ਕਹਿਣ ਮੌਕੇ ਹੀ ਪਹਿਲਾਂ ਦਿਲ 'ਚ ਇਹ ਮੰਨ ਕੇ ਗੱਲ ਕਰਦੇ ਆ ਵੀ ਆਪਾਂ ਮੁੱਕਰਨਾ, ਜਿਹੜੇ ਮਿੰਟ ਮਿੰਟ ਦੀ ਮਾਤਾ ਰਾਣੀ ਦੀ ਸਹੁੰ ਖਾ ਕੇ ਮਿੰਟ ਦੀ ਮੁੱਕਰਦੇ ਆ ਜੀ, ਉਹਨਾਂ ਦਾ ਅਸੀਂ ਕੀ ਕਰੀਏ। ਪ੍ਰਦੀਪ ਮਹਿਤਾ ਜੀ, ਅਸੀਂ ਤੁਹਾਨੂੰ ਬਸ ਇਹੀ ਆ ਵੀ ਜਿਉਂਦੇ ਵਸਦੇ ਰਹੋ, ਦੁਨੀਆ ਤੁਹਾਨੂੰ ਸਾਰੀ ਲਾਹਨਤ ਨਾ ਪਾਵੇ, ਤੁਹਾਡੇ ਫਲਸਫੇ ਨੂੰ, ਤੁਹਾਡੇ ਇਤਿਹਾਸ ਨੂੰ, ਤੁਹਾਡੇ ਦੁਨੀਆ ਜੁੱਤੀਆਂ ਮਾਰੇ, ਕਿਉਂ ਤੁਸੀਂ ਪਿੱਛੇ ਜੇ ਸਾਰੇ ਸੰਸਾਰ ਦੇ ਵਿੱਚ ਮੰਦਿਰਾਂ ਦੇ ਉੱਤੇ ਆਪ ਹੀ ਕੁਝ ਕਰਕੇ ਸਿੱਖਾਂ ਨੂੰ ਬਦਨਾਮ ਕਰਨਾ ਚਾਹਿਆ। ਤੁਹਾਡੇ ਪਈਆਂ ਜੁੱਤੀਆਂ ਤੇ ਸਾਡੀ ਕੌਮ ਨੂੰ ਸਾਰੀ ਦੁਨੀਆ ਨੇ ਸਲਾਹਿਆ ਵੀ ਸਿੱਖ ਜੋ ਮਰਜ਼ੀ ਹੋ ਜੇ ਇਹ ਕੰਮ ਨਹੀਂ ਕਰ ਸਕਦੇ। ਸਾਡੀ ਕੌਮ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਤੁਸੀਂ ਮਾੜਾ ਮੰਨਿਆ ਉਹ ਸੰਤ ਭਿੰਡਰਾਂ ਵਾਲੇ ਆ। ਸੰਤ ਭਿੰਡਰਾਂ ਵਾਲਿਆਂ ਦੀ ਹਮਾਇਤ ਵਿੱਚ ਵੀ ਦਿਨੋਂ ਦਿਨ ਸਾਰੀ ਦੁਨੀਆ, ਤੁਹਾਡਾ ਜਿਹੜਾ ਝੂਠ ਤੂਫਾਨ ਸੀ ਉਹ ਨੰਗਾ ਹੋਈ ਜਾਂਦਾ, ਤੇ ਦਿਨੋਂ ਦਿਨ ਸਾਰੇ ਕਹਿੰਦੇ ਆ ਵੀ ਇਸ ਤਾਂ ਬਾਹਮਣਾ ਦੇ ਮਗਰ ਲੱਗ ਗਏ। ਆ ਪਰਸੋਂ ਚੌਥੇ ਕੋਈ ਅਮਰੀਕਾ ਦਾ ਵੱਡਾ ਲੀਡਰ ਜਿਹੜਾ ਉਥੋਂ ਦਾ ਸਰਕਾਰ ਦਾ ਦੂਜੇ ਤੀਜੇ ਨੰਬਰ ਦਾ, ਉਹ ਕਹਿ ਰਿਹਾ ਸੀਗਾ ਵੀ ਬਾਹਮਣ ਲੁੱਟ ਖਾਈ ਜਾਂਦੇ ਆ ਭਾਰਤ ਨੂੰ, ਬਾਕੀ ਤਾਂ ਮਤਲਬ ਉੱਥੇ ਰਾਮ ਨਾਮ ਸੱਤ ਹੈ। ਸੋ ਜਿਹੜੇ ਹਿੰਦੂ ਧਰਮ ਦੇ ਵਿੱਚ ਜਾਂ ਹਿੰਦੂਆਂ ਦੇ ਵਿੱਚ ਇਹ ਆ ਵੀ ਜੰਗ ਜੁੰਗ ਲੱਗੇ, ਚਾਰ ਪੈਸੇ ਬਣਨਗੇ, ਜਿਨ੍ਹਾਂ ਨੂੰ ਹਰ ਮੌਕੇ ਜਦੋਂ ਆਹ ਮੁਲਕ ਦੀ ਕੋਈ ਗੱਲ ਆਵੇ 1947 ਤੋਂ ਪਹਿਲਾਂ ਡਾਟਾ ਕੱਢ ਕੇ ਦੇਖਿਓ ਵੀ ਹਿੰਦੂਆਂ ਚੋਂ ਕਿੰਨੇ ਕੁ ਸ਼ਹੀਦ ਹੋਏ ਨੇ। ਇਹਦਾ ਸਾਨੂੰ ਬੁਖਾਰ ਚੜਿਆ ਹੋਇਆ ਸੀ ਨਾ ਵੀ ਅਸੀਂ ਗੁਲਾਮ, ਤੁਹਾਡਾ ਗਾਂਧੀ ਕਹਿੰਦਾ, ਉਹ ਸਾਡੇ ਬਾਬਾ ਖੜਕ ਸਿੰਘ ਹੁੰਦੇ ਸੀ ਜਥੇਦਾਰ ਇੱਕ, ਉਹਨਾਂ ਨੂੰ ਕਹਿੰਦਾ ਜੀ ਸੰਘਰਸ਼ ਤਾਂ ਸਾਰਾ ਭਾਰਤੀ ਕਰਨਾ ਚਾਹੀਦਾ ਅੰਗਰੇਜ਼ਾਂ ਦੇ ਖਿਲਾਫ, ਪਰ ਆ ਤੁਹਾਡੇ ਸਿੱਖਾਂ ਨੂੰ ਜਦੋਂ ਕੋਈ ਆਪਾਂ ਐਜੀਟੇਸ਼ਨ ਸੱਦਾ ਧਰਨਾ ਮੁਜ਼ਾਹਰਾ ਕਰਦੇ ਆ ਜ਼ਿਆਦਾ ਹੀ ਤੱਤੇ ਹੋਏ ਰਹਿੰਦੇ। ਤੇ ਸਾਡੇ ਲੀਡਰਾਂ ਨੇ ਕੀ ਕਿਹਾ ਸੀ, ਉਹ ਕਹਿੰਦਾ ਜੀ ਤੁਹਾਡਾ ਮੱਚ ਮਰ ਗਿਆ, ਤੁਸੀਂ ਸਦੀਆਂ ਤੋਂ ਗੁਲਾਮ ਚੱਲੇ ਆਉਂਦੇ ਹੋ, ਸਾਡੇ ਤਾਂ ਹਜੇ ਆ ਹੁਣ ਬੁੜੇ ਜਿਉਂਦੇ ਫਿਰਦੇ ਆ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਦੇਖਿਆ ਹੋਇਆ, ਸਾਡੇ 'ਚ ਅਜੇ ਇਹ ਗੁਲਾਮੀ ਦਾ ਅਸਰ ਨਹੀਂ ਹੈਗਾ। ਪਰ ਇਸ ਗੱਲ ਦਾ ਤੁਹਾਨੂੰ ਸਮਝ ਨਹੀਂ ਲੱਗ ਸਕਦੀ, ਕਿਉਂਕਿ ਪ੍ਰਦੀਪ ਮਹਿਤਾ ਜੀ ਤੁਸੀਂ ਹੈਗੇ ਹੋ ਮਹਿਤੇ, ਤੁਸੀਂ ਤਾਂ ਸਾਡੇ ਕਈ ਸਿੱਖਾਂ ਨੂੰ ਇਹ ਬਿਮਾਰੀ ਆਪਦੇ ਵਾਲੀ ਲਾਤੀ ਵੀ ਗੁਲਾਮੀ ਦੇ ਨਜ਼ਾਰੇ ਲਈਦੇ ਆ, ਗੁਲਾਮੀ ਮਾਣੀ ਦੀ ਆ। ਤਾਂ ਸਾਨੂੰ ਸੱਚੇ ਪਾਤਸ਼ਾਹ ਨੇ ਸੱਚ ਬੋਲਣ ਦਾ, ਸੱਚ ਉੱਤੇ ਪਹਿਰਾ ਦੇਣ ਦਾ, ਯਕੀਨ ਕਰਨ ਦਾ, ਦੂਜੇ ਦੇ ਉੱਤੇ ਭਰੋਸਾ ਕਰਨ ਦਾ, ਬੰਦਾ ਬੰਦੇ ਦਾ ਯਕੀਨ ਕਰੇ, ਇਸ ਤਰ੍ਹਾਂ ਦੀਆਂ ਸਾਨੂੰ ਆਦਤਾਂ ਪਾਤੀਆਂ, ਅਸੀਂ ਉਹਦੇ 'ਚ ਫਸ ਜਾਂਦੇ ਹਾਂ। ਚੌਥੇ ਕੁ ਦਿਨ ਤੁਸੀਂ ਸਾਡੀ ਧੌੜੀ ਦੇੜ ਦਿੰਦੇ ਹੋ, ਅਸੀਂ ਫੇਰ ਪਿੱਟਦੇ ਹਾਂ। ਪਰ ਤੁਸੀਂ ਐਡੇ ਜਿਵੇਂ ਕਹਿੰਦੇ ਹੁੰਦੇ ਗਾਂਹ ਲੰਘੇ ਹੋਏ ਹੋ ਨਾ, ਨਾਲੇ ਕੁੱਟਦੇ ਹੋ ਨਾਲੇ ਲੁੱਟਦੇ ਹੋ, ਤੇ ਫਿਰ ਤੁਹਾਡੇ ਨੂੰ ਤਾਂ ਗੋਰੇ ਹਜ਼ਾਰ ਦਰਜੇ ਚੰਗੇ ਸੀ, ਉਹ ਮੰਨਦੇ ਤਾਂ ਸੀਗੇ। ਇਹ ਜਲਿਆਂਵਾਲੇ ਬਾਗ 'ਚ ਉਹਨਾਂ ਨੇ ਕੀਤਾ ਕਹਿਰ, ਬਾਅਦ 'ਚ ਹੰਟਰ ਕਮਿਸ਼ਨ ਬਣਾਇਆ, ਉਹਦੇ ਵਿੱਚ ਉਹ ਸਾਰਾ ਜਿਹੜਾ ਡਾਇਰ ਦਾ ਜਾਂ ਉਡਵਾਇਰ ਦਾ ਕਰਤੂਤ ਸੀ ਉਹ ਨੰਗੀ ਕੀਤੀ ਵੀ ਇਹਨਾਂ ਨੇ ਭਾਈ ਮਾੜਾ ਕੀਤਾ, ਤੁਹਾਡੇ ਵਾਲਾ ਹਾਲ ਨਹੀਂ ਸੀ। ਖੈਰ ਤੁਹਾਨੂੰ ਨਾ ਤਾਂ ਸਮਝ ਆ ਸਕਦੀ ਹੈ ਤੇ ਨਾ ਇਸ ਗੱਲ ਦਾ ਕੋਈ ਮਤਲਬ ਆ, ਪਰ ਖੈਰ ਇੱਕੋ ਗੱਲ ਕਹਿ ਕੇ ਤੁਹਾਡਾ ਖੜਾ ਛੱਡਦੇ ਆ ਵੀ ਜੇਕਰ ਤੁਸੀਂ ਸਾਡੀਆਂ ਗੱਲਾਂ ਤੇ ਯਕੀਨ ਨਹੀਂ ਕਰਦੇ, ਅਸੀਂ ਸਪਰੈਡਿੰਗ ਫਾਲਸਹੁਡ ਵਾਲੇ ਆ, ਤਾਂ ਫਿਰ ਤੁਸੀਂ ਗੈਰ ਸਿੱਖਾਂ ਨੂੰ ਫੜੋ ਜਿਹੜੇ ਸਿੱਖੀ ਅਤੇ ਸਿੱਖਾਂ ਦੇ ਹਮੇਸ਼ਾ ਵਿਰੋਧੀ ਨੇ। ਪਰ ਉਹਨਾਂ ਨੂੰ ਸਾਡੇ ਉੱਤੇ ਇਹ ਇਤਰਾਜ਼ ਆ ਕਿ ਤੁਹਾਡਾ ਪੰਜਾਬ ਕੁਝ ਜ਼ਿਆਦਾ, ਇੱਕ ਵਿਨਾਇਕ ਦੱਤ ਵਾ, ਜਤਿੰਦਰ ਪੰਨੂ ਆ, ਕਈ ਹੋਰ ਨੇ, ਸਿੱਖ ਨਹੀਂ ਹੈਗੇ। ਉਹ ਕਹਿੰਦੇ ਆ ਵੀ ਅਸੀਂ ਵੀ ਪੰਜਾਬ ਦੇ ਉਨੇ ਹੀ ਦਾਅਵੇਦਾਰ ਆ, ਸਿੱਖ ਕੋਈ ਜ਼ਿਆਦਾ ਥੋੜੀ ਆ। ਚਲੋ ਅਸੀਂ ਕਹਿੰਦੇ ਆ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਉਹ ਕਹਿੰਦੇ ਜੀ ਨਹੀਂ, ਪੰਜਾਬ ਜਿਹੜਾ ਸਾਰਿਆਂ ਦਾ ਸਾਂਝਾ। ਉਹਨਾਂ ਦੀਆਂ ਗੱਲਾਂ ਸੁਣ ਲਓ, ਆ ਜਿਹੜਾ ਚੱਲ ਰਿਹਾ ਸਾਰਾ ਚੱਕਰ ਵੀ, ਹੜ੍ਹ ਮੌਕੇ ਵੀ ਤੇ ਜੰਗ ਮੌਕੇ ਵੀ, ਦੋਨਾਂ ਮੌਕਿਆਂ ਦੇ ਉੱਤੇ
ਹਰੇਕ ਬੰਦੇ ਨੇ ਇਹੀ ਕਿਹਾ ਕਿ ਪੰਜਾਬ ਦੇ ਖਿਲਾਫ ਇਹ ਇੱਕ ਸਾਜ਼ਿਸ਼ ਹੈ, ਪੰਜਾਬ ਨੂੰ ਉਜਾੜਨ ਦੀ ਇੱਕ ਸਾਜ਼ਿਸ਼ ਹੈ, ਚਾਹੇ ਉਹ ਜੰਗ ਸੀ ਚਾਹੇ ਹੜ੍ਹ ਸੀ। ਤੇ ਇਹ ਕਿਹੜਾ ਕੰਮ ਰੁਕਣਾ। ਇਹ ਇਥੋਂ ਹੁਣ ਚਲੋ ਤੁਹਾਡਾ ਖੜਾ ਛੱਡ ਕੇ ਅੱਗੇ ਚੱਲਦੇ ਆ। ਮੈਂ ਆਪਦੀ ਕੌਮ ਨੂੰ, ਮੈਂ ਦੁਨੀਆ ਭਰ ਦੇ ਵਿੱਚ ਚੀਖ ਚੀਖ ਕੇ ਇਹ ਗੱਲ ਕਹਿਣੀ ਚਾਹੁੰਦਾ ਕਿ ਮੋਦੀ ਤੰਤਰ ਨੇ, ਜਾਂ ਇੱਥੇ ਜਿਹੜਾ ਮਰਜ਼ੀ ਕੱਲ੍ਹ ਨੂੰ ਜੋਗੀ ਆ ਜੇ, ਮੋਦੀ ਹਟਾ ਦੇਣਗੇ, ਜੋਗੀ ਆਜੂ, ਜੋਗੀ ਹਟਾ ਦੋ ਕੋਈ ਹੋਰ ਆਜੂ, ਜਿਹੜਾ ਮਰਜ਼ੀ ਆ ਜੇ, ਉਹਨੇ ਪੰਜਾਬ ਅਤੇ ਪੰਥ ਦੇ ਉਜਾੜੇ ਦੀ ਜਿਹੜੀ ਨੀਤੀ ਆ ਮੁਲਕ ਦੀ, ਉਹ ਲਾਗੂ ਕਰਨੀ ਹੀ ਕਰਨੀ ਹੈ। ਮੋਦੀ ਸਭ ਤੋਂ ਵਧੀਆ ਰਿਹਾ। ਇੱਕ ਵਾਰੀ ਡਾਕਟਰ ਜਗਜੀਤ ਸਿੰਘ ਚੌਹਾਨ ਨੂੰ ਕਿਸੇ ਮਾਇਆ ਮੈਗਜ਼ੀਨ ਛਪਦਾ ਹੁੰਦਾ ਸੀ, ਉਹ 'ਚ ਇੰਟਰਵਿਊ ਛਪੀ ਸੀ। ਉਹਨੂੰ ਪੁੱਛਿਆ ਵੀ ਜੇ ਕੱਲ ਕਲਾ ਨੂੰ ਮਤਲਬ ਜਿਹੜਾ ਹੈਗਾ ਖਾਲਿਸਤਾਨ ਬਣ ਗਿਆ ਤਾਂ ਖਾਲਿਸਤਾਨ ਦਾ ਜਿਵੇਂ ਜਿਵੇਂ ਹਿੰਦੁਸਤਾਨ ਵਾਲੇ ਕਹਿੰਦੇ ਆ ਵੀ ਗਾਂਧੀ ਸਾਡਾ ਰਾਸ਼ਟਰ ਪਿਤਾ, ਤੇ ਤੁਸੀਂ ਖਾਲਿਸਤਾਨ ਦਾ ਰਾਸ਼ਟਰ ਪਿਤਾ ਕਿਹਨੂੰ ਕਹੋਗੇ? ਡਾਕਟਰ ਚੌਹਾਨ ਕਹਿੰਦੇ ਵੀ ਸਾਡੇ ਜੀ ਰਾਸ਼ਟਰ ਪਿਤਾ ਨਹੀਂ, ਸਾਡੇ ਤਾਂ ਬੀਬੀ ਆ, ਬੀਬੀ ਇੰਦਰਾ ਗਾਂਧੀ। ਉਹ ਕਹਿੰਦੇ ਜੀ ਉਹ ਤਾਂ ਖਾਲਿਸਤਾਨ ਦੇ ਖਿਲਾਫ ਆ। ਉਹ ਕਹਿੰਦਾ ਹਾਂ ਮੈਂ ਤੁਹਾਨੂੰ ਦੱਸਦਾ ਜੀ ਗੱਲ, 1947 ਤੋਂ ਕਈ ਸਿੱਖਾਂ ਨੇ ਕਿਹਾ ਵੀ ਆਪਾਂ ਇਸ ਮੁਲਕ ਦੇ ਵਿੱਚ ਜੁੱਤੀਆਂ ਪੈਣਗੀਆਂ, ਆਪਾਂ ਆਪਦਾ ਰਾਜ ਭਾਗ ਲੈਣ ਵੱਲ ਨੂੰ ਵਧੋ। ਸਿੱਖਾਂ ਨੇ ਨਹੀਂ ਸੁਣੀ ਇਹ ਗੱਲ। 1971 ਤੋਂ ਕਹਿੰਦਾ ਮੈਂ ਖਾਲਿਸਤਾਨ ਦਾ ਝੰਡਾ ਚੱਕ ਲਿਆ। 1978 ਤੋਂ ਦਲ ਖਾਲਸਾ ਨੇ ਖਾਲਿਸਤਾਨ ਜਿੰਦਾਬਾਦ ਕਹਿਤਾ। ਫਿਰ ਬੱਬਰ ਖਾਲਸਾ ਆ ਗਏ। ਬੜੇ ਸਿੱਖਾਂ ਨੇ, ਬੜਿਆਂ ਸਿੱਖ ਜਥੇਬੰਦੀਆਂ ਨੇ ਰੌਲਾ ਪਾਇਆ, ਕਿਸੇ ਨੇ ਖਾਲਿਸਤਾਨ ਦੀ ਗੱਲ ਸਿੱਖਾਂ ਨੇ ਨਹੀਂ ਸੁਣੀ। ਤੇ ਅਸੀਂ ਕਹਿੰਦੇ ਜਿੰਨੇ ਖਾਲਿਸਤਾਨ ਦੀ ਗੱਲ ਕਰਨ ਵਾਲੇ ਥੋੜੇ ਬਹੁਤੇ ਸਿੱਖ ਸੀ, ਸਾਨੂੰ ਲੋਕ ਮਖੌਲਾਂ ਕਰਦੇ ਹੁੰਦੇ ਸੀ ਵੀ ਐਵੇਂ ਚਾਰ ਟੋਟਰੂ ਤੁਰੇ ਫਿਰਦੇ ਆ, ਕੋਈ ਗੱਲ ਨਹੀਂ ਬਾਤ। ਤੇ ਅਸੀਂ ਇਸ ਮਾਹੌਲ ਵਿੱਚ ਬੜੇ ਆਪਣੇ ਆਪ ਨੂੰ ਸੋਚਦੇ ਸੀ ਵੀ ਕਦੇ ਖਾਲਿਸਤਾਨ ਦੀ ਗੱਲ ਕੌਮ ਦੀ ਆਵਾਜ਼ ਬਣੂ, ਪੂਰੀ ਕੌਮ ਇਸ ਗੱਲ ਤੇ ਆਊ। ਆਖਰ ਉਹ ਭਾਣਾ ਵਾਪਰ ਗਿਆ। ਇੰਦਰਾ ਗਾਂਧੀ ਨੇ ਉਹ ਕੰਮ ਕੀਤਾ ਜਿਹੜਾ ਸਾਡੇ ਸਾਰੇ ਖਾਲਿਸਤਾਨੀਆਂ ਤੋਂ ਨਹੀਂ ਹੋਇਆ। 5 ਜੂਨ 1984 ਦੀ ਰਾਤ ਨੂੰ ਸਿੱਖ ਸੁੱਤੇ, 6 ਜੂਨ 1984 ਨੂੰ ਸਾਰੇ ਖਾਲਿਸਤਾਨੀ ਬਣਾਤੇ ਇੰਦਰਾ ਨੇ ਉਹ ਐਕਸ਼ਨ ਕੀਤਾ, ਉਹ ਕੰਮ ਕੀਤਾ ਜਿਹਦੇ ਨਾਲ ਇੰਦਰਾ ਦੇ ਗਨਮੈਨ ਵੀ ਖਾਲਿਸਤਾਨ ਦੇ ਰਾਹ ਪੈ ਗਏ ਤੇ ਇੰਦਰਾ ਨਲਕੇ ਦੇ ਫਿਲਟਰ ਵਰਗੀ ਕਰਤੀ ਅਗਲੇ। ਸੋ ਇੰਦਰਾ ਗਾਂਧੀ ਨੇ ਸਿੱਖ ਕੌਮ ਨੂੰ ਖਾਲਿਸਤਾਨ ਦੇ ਰਾਹ ਤੋਰੇ। ਸੋ ਐਵੇਂ ਹੀ ਮੋਦੀ ਕਦੇ ਜੰਗ ਨਾਲ, ਕਦੇ ਹੜ੍ਹ ਨਾਲ, ਕਦੇ ਕੋਈ ਹੋਰ ਕੁੱਤਾ ਕੰਮ ਕਰੇਗਾ। ਤੇ ਜਿੰਨੇ ਇਹ ਜ਼ੁਲਮ, ਜਿੰਨੇ ਅਤਿਆਚਾਰ, ਜਿੰਨਾ ਇਹ ਸਿੱਖਾਂ ਦੇ ਉੱਤੇ ਮਾੜਾ ਵਾਪਰੂ, ਓਨਾ ਜ਼ਿਆਦਾ ਸਿੱਖ ਖਾਲਿਸਤਾਨ ਵੱਲ ਆਉਣਗੇ। ਜਿਹੜੇ ਸਾਡੇ ਗੈਰ ਸਿੱਖ ਭਰਾ, ਜਿਨ੍ਹਾਂ ਨੂੰ ਖਾਲਿਸਤਾਨ ਤਾਂ ਕੀ ਸਾਡੇ ਸਿੱਖਾਂ ਤੇ ਵੀ ਇਤਰਾਜ਼ ਰਹਿੰਦਾ ਹੈ, ਉਹ ਵੀ ਅੱਜ ਚਾਹੇ ਉਹ ਰਤੇਸ਼ ਲੱਖੀ ਤੇ ਡਾਕਟਰ ਗਰਗ ਵਰਗੇ ਨੇ, ਤੇ ਚਾਹੇ ਕੋਈ ਹੋਰ ਨੇ, ਇਸ ਮਾਹੌਲ ਵਿੱਚ ਸਭ ਨੂੰ ਮੰਨਣਾ ਪੈ ਰਿਹਾ ਕਿ ਸਿੱਖਾਂ ਨੂੰ, ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਔਰ ਮਿੱਥ ਕੇ ਕੀਤਾ ਜਾ ਰਿਹਾ। ਇਹ ਗੱਲ ਦੇ ਉੱਤੇ ਦੁਨੀਆ ਭਰ ਦੇ ਹੋਰਨਾਂ ਮੁਲਕਾਂ ਨੂੰ, ਦੁਨੀਆ ਭਰ ਦੇ ਹੋਰਨਾਂ ਲੋਕਾਂ ਨੂੰ ਸਮਝ ਲੱਗਦੀ ਜਾ ਰਹੀ ਹੈ। ਪਰ ਫਿਰ ਵੀ ਸਾਡੀ ਕੌਮ ਨੂੰ ਇਸ ਮਸਲੇ ਦੇ ਉੱਤੇ ਬਹੁਤ ਨਿੱਠ ਕੇ ਕਰਨਾ ਪੈਣਾ ਕੰਮ। 15-20 ਦਿਨ ਪਹਿਲਾਂ ਇੱਕ ਰੌਲਾ ਪਿਆ ਸੀ, AI ਜਿਹੜੀ ਆ ਨਵੀਂ ਟੈਕਨੀਕ ਆਈ ਹੈ, ਉਹਦੇ ਨਾਲ ਇੱਕ ਦਰਬਾਰ ਸਾਹਿਬ ਦੀ ਵੀਡੀਓ ਜੀ ਬਣਾਈ ਗਈ, ਜਿਹਦੇ ਵਿੱਚ ਇੱਕਦਮ ਬਹੁਤ ਤੇਜ਼ ਪਾਣੀ ਆਉਂਦਾ ਤੇ ਉਹ ਦਰਬਾਰ ਸਾਹਿਬ ਦੀ ਜਿਹੜੀ ਇਮਾਰਤ ਆ, ਉਹ ਇੱਕਦਮ ਜਿਵੇਂ ਕਹਿ ਦਈਏ ਵੀ ਖਲਾਰੇ ਜੇ ਪੈ ਜਾਂਦੇ ਆ, ਜਿਵੇਂ ਕਾਗਜ਼ ਦੇ ਟੁਕੜੇ ਹੋਣ, ਇਸ ਤਰ੍ਹਾਂ ਖਿੰਡ ਜਾਂਦਾ। ਉਹਦਾ ਬੜਾ ਸਿੱਖਾਂ 'ਚ ਰੋਸ ਸੀ। ਉਹ ਗੱਲ ਅੱਜ ਸਮਝ ਲੱਗ ਰਹੀ ਆ ਕਿ ਭਾਰਤੀ ਨਿਜ਼ਾਮ ਨੇ, ਬ੍ਰਾਹਮਣਵਾਦ ਨੇ, ਹਿੰਦੂ ਸਾਮਰਾਜ ਨੇ ਸਿੱਖਾਂ ਨੂੰ ਹਿੰਟ ਡਰੌਪ ਕੀਤਾ ਸੀ ਬਈ ਆਉਣ ਵਾਲੇ ਦਿਨਾਂ 'ਚ ਤੁਹਾਡਾ ਧਰਮ, ਤੁਹਾਡਾ ਧਰਤੀ, ਤੁਹਾਡੇ ਸਿੱਖਾਂ ਨਾਲ ਆਹ ਕੁਛ ਕਰਾਂਗੇ, ਤੇ ਕਰਤਾ ਉਹਨਾਂ ਨੇ। ਕੱਲ ਗਿਆਨੀ ਰਘਵੀਰ ਸਿੰਘ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ, ਤੇ ਜਿਹੜੇ ਅੱਜ ਕੱਲ੍ਹ ਦਰਬਾਰ ਸਾਹਿਬ ਦੇ, ਅਕਾਲ ਤਖਤ ਸਾਹਿਬ ਦੇ ਵਿੱਚ ਉੱਥੇ ਬੜੇ ਹੈਡ ਗ੍ਰੰਥੀ ਦੇ ਅਹੁਦੇ ਤੇ ਸੇਵਾ ਕਰ ਰਹੇ ਨੇ, ਉਹ ਇੱਕ ਵੀਡੀਓ ਵਿੱਚ ਬੋਲ ਕੇ ਕਹਿ ਰਹੇ ਸੀ ਵੀ ਇਹ ਝੂਠ ਪ੍ਰਚਾਰਿਆ ਜਾ ਰਿਹਾ ਹੈ ਕਿ ਜੀ ਦਰਬਾਰ ਸਾਹਿਬ ਦੇ ਵਿੱਚ ਇੰਨੇ ਫੁੱਟ ਪਾਣੀ ਆ ਗਿਆ, ਕੋਈ ਪਾਣੀ ਪੂਣੀ ਨਹੀਂ ਇੱਥੇ ਆਇਆ। ਇਹ ਜੰਗ ਵਾਲੇ ਦਿਨਾਂ 'ਚ ਵੀ ਇੱਕ ਇਹੋ ਜਿਹਾ ਝੂਠ ਬੋਲਿਆ ਸੀ।
ਪ੍ਰਦੀਪ ਮਹਿਤਾ ਜੀ, ਤੁਹਾਡੀ ਕੌਮ ਇਹੋ ਜਿਹੇ ਝੂਠ ਝਾੜ ਜੇ ਫੈਲਾਉਣੇ ਜਾਣਦੀ ਆ। ਤੁਹਾਡੇ ਤਾਂ ਇੱਕ ਮਹਿਕਮਾ, ਮੇਰਾ ਇੱਕ ਮਿੱਤਰ ਆ ਡਾਕਟਰ ਸੰਗਤ ਸਿੰਘ ਦੀ ਕਿਤਾਬ ਜਦੋਂ ਮੇਰੇ ਕੋਲ ਲੈ ਕੇ ਆਇਆ, ਉਸ ਕਿਤਾਬ ਦੇ ਵਿੱਚ ਸਿੱਖਾਂ ਬਾਰੇ, ਸਿੱਖੀ ਬਾਰੇ, ਖਾਸ ਤੌਰ ਤੇ 1975 ਤੋਂ ਬਾਅਦ ਦੇ ਸਿੱਖ ਇਤਿਹਾਸ ਬਾਰੇ ਬੜਾ ਝੂਠ ਤੂਫਾਨ ਲਿਖਿਆ ਹੋਇਆ ਸੀ। ਉਹ ਮੇਰਾ ਸੱਜਣ ਕਹਿੰਦਾ, ਯਾਰ ਬੜਾ ਸਿੱਖਾਂ ਦੇ ਘਰੇ ਜੰਮ ਕੇ ਚਲੋ ਨੌਕਰੀ ਕੀਤੀ ਭਾਰਤ ਮਾਤਾ ਦੀ, ਆਹ ਕੀ? ਮੈਂ ਕਿਹਾ ਉਹਦੇ ਐਂਡ ਤੇ ਲਿਖਿਆ ਹੋਇਆ ਸੀ, ਉਹਦੀ ਜਾਣ ਪਛਾਣ ਲਿਖੀ ਹੋਈ ਹੈ ਜਿੱਥੇ ਆਥਰ ਦੀ ਲਿਖਾਰੀ ਦੀ, ਬਈ ਡਾਕਟਰ ਸੰਗਤ ਸਿੰਘ ਜਿਹੜਾ ਹੈ ਉਹ ਭਾਰਤ ਸਰਕਾਰ ਦੇ ਡਿਸਇਨਫੋਰਮੇਸ਼ਨ ਵਿਭਾਗ ਦਾ ਬੜਾ ਮਤਲਬ ਮੰਨਿਆ ਦੰਨਿਆ ਅਧਿਕਾਰੀ ਰਿਹਾ। ਡਿਸਇਨਫੋਰਮੇਸ਼ਨ ਜਾਣੀ ਕਿ ਝੂਠ ਫੈਲਾਉਣ। ਪ੍ਰਦੀਪ ਮਹਿਤਾ ਜੀ, ਤੁਹਾਡੀ ਸਰਕਾਰ ਭਾਰਤ ਮਾਤਾ ਨੇ ਇੱਕ ਮਹਿਕਮਾ ਖੜਾ ਕੀਤਾ ਹੋਇਆ ਜਿਹ 'ਚ ਕਰੋੜਾਂ ਰੁਪਏ ਇਸ ਕੰਮ ਤੇ ਖਰਚੇ ਜਾਂਦੇ ਆ ਕਿ ਕਿਵੇਂ ਝੂਠ ਫੈਲਾਉਣੇ ਨੇ, ਕਿਵੇਂ ਕਿਸੇ ਦਾ ਇਮੇਜ ਟਾਰਨਿਸ਼ ਕਰਨਾ, ਕਿਸੇ ਦੇ ਖਿਲਾਫ ਮਾਹੌਲ ਸਿਰਜਣਾ, ਵਰਤਾਂਤ ਸਿਰਜਣੇ ਆ। ਸਾਡੇ ਕੋਲੇ ਕੀ ਆ, ਅਸੀਂ ਤਾਂ ਸੱਚੇ ਪਾਤਸ਼ਾਹ ਦਾ ਬਖਸ਼ਿਆ ਹੋਇਆ ਸਿਧਾਂਤ ਆ ਜਿਹੜਾ, ਉਹਦੇ ਅਨੁਸਾਰ ਸਦਾ ਸੱਚ ਬੋਲੋ ਵਾਲੀ ਗੱਲ ਤੇ ਚੱਲਦੇ ਆ। ਸੋ ਜਿਹੜਾ ਦਰਬਾਰ ਸਾਹਿਬ ਦਾ ਤੁਸੀਂ ਮਾਡਲ ਬਣਾ ਕੇ ਪਹਿਲਾਂ AI ਦੇ ਨਾਲ ਦਿਖਾਇਆ ਸੀ ਵੀ ਅਸੀਂ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਟਾਰਗੇਟ ਕਰਾਂਗੇ, ਤੁਸੀਂ ਕਰ ਲਿਆ, ਕੋਈ ਚੱਕਰ ਨਹੀਂ। ਇਹ ਤੁਹਾਨੂੰ ਲੱਗਦਾ ਹੋਣਾ, ਤੁਹਾਨੂੰ ਮੋਦੀ ਵਰਗਿਆਂ ਨੂੰ ਜਾਂ ਹੋਰਾਂ ਬਾਹਮਣਾਂ ਨੂੰ ਲੱਗਦਾ ਹੋਣਾ ਵੀ ਅਸੀਂ ਸਿੱਖਾਂ ਨੂੰ ਏਦਾਂ ਖਣੀ ਕਰ ਲਾਂਗੇ। ਇੱਕ ਗੱਲ ਚੇਤੇ ਰੱਖੋ, ਜਿਹੜਾ ਰਜਨੀਸ਼ ਨਾ ਓਸ਼ੋ, ਉਹਦੀ ਇੱਕ ਲੈਕਚਰ ਵੀ ਆ ਤੇ ਉਹ ਲਿਖਤ ਜੀ ਵੀ ਇੱਥੇ ਤੁਰੀ ਫਿਰਦੀ ਆ। ਉਹਦਾ ਟਾਈਟਲ ਇਹ ਸੀਗਾ, ਸਿੱਖ ਜੇ ਖਾਲਿਸਤਾਨ ਮੰਗਦੇ ਨੇ ਤਾਂ ਉਹਨਾਂ ਨੂੰ ਤੁਰੰਤ ਦੇ ਦਿਓ। ਬਹੁਤ ਵਧੀਆ ਲੇਖ ਆ, ਉਹ ਬੜਾ ਪੜ੍ਹਨ ਵਾਲਾ ਲੇਖ ਆ ਰਜਨੀਸ਼ ਦਾ, ਓਸ਼ੋ ਦਾ। ਤੇ ਆਪਣੇ ਗੂਗਲ ਤੇ ਸਰਚ ਮਾਰੀਏ ਮਿਲ ਜਾਂਦਾ, ਬੜਾ ਚੰਗਾ ਲੇਖ। ਤੋਂ ਰਜਨੀਸ਼ ਜਿਹੜਾ ਓਸ਼ੋ ਜਿਹਨੂੰ ਕਹਿੰਦੇ ਆ, ਉਹਨੇ ਇਹ ਗੱਲ ਕਹੀ ਸੀ ਵੀ ਜਦੋਂ ਤੱਕ ਧਰਤੀ ਉੱਤੇ ਇੱਕ ਵੀ ਸਿੱਖ ਜਿਉਂਦਾ ਨਾ, ਜੇ ਤੁਸੀਂ ਕਹਿੰਦੇ ਹੋ ਸਿੱਖ ਸਮੱਸਿਆ, ਇਹ ਸਿੱਖ ਸਮੱਸਿਆ ਵਾ, ਪੰਜਾਬ ਪ੍ਰੋਬਲਮ ਨੂੰ ਤੁਸੀਂ ਸਿੱਖ ਸਮੱਸਿਆ ਕਹਿੰਦੇ ਹੋ, ਤਾਂ ਸਮਝ ਲਓ ਜਦੋਂ ਤੱਕ ਇੱਕ ਵੀ ਸਿੱਖ ਜਿਉਂਦਾ ਸਮੱਸਿਆ ਜਿਉਂਦੀ ਹੈ। ਇਹਦਾ ਅਰਥ ਕੀ ਆ? ਸਾਡੀ ਸਾਰੀ ਕੌਮ ਨੂੰ ਤੁਸੀਂ ਮਾਰ ਸਿੱਟੋ ਤਾਂ ਵੀ ਸਿੱਖ ਆਪਦੇ ਹੱਕ ਦੀ ਗੱਲ ਕਰਨੋਂ ਹਟੇਗਾ ਨਹੀਂ। ਤੇ ਜਿਹੜੀ ਗੱਲ ਸਰਦਾਰ ਕਪੂਰ ਸਿੰਘ ਕਹਿੰਦੇ ਰਹੇ ਆ ਕਿ ਜੇਕਰ ਸਾਰੀ ਦੀ ਸਾਰੀ ਕੌਮ ਮਾਰੀ ਜਾਵੇ ਤੇ ਇਤਿਹਾਸ ਵਿੱਚ ਇਹ ਦਰਜ ਹੋ ਜੇ ਕਿ ਇੱਕ ਕੌਮ ਹੋਈ ਆ 550 ਸਾਲ ਰਹੀ, ਇੱਕ ਵੀ ਸਿੱਖ ਨੇ ਸਿਧਾਂਤ ਨਾਲ ਸਮਝੌਤਾ ਨਹੀਂ ਕੀਤਾ, ਹੱਕ ਤੋਂ ਪਿੱਛੇ ਨਹੀਂ ਹਟੇ ਤੇ ਮਾਰੇ ਚਾਹੇ ਸਾਰੀ ਕੌਮ ਗਈ, ਤਾਂ ਵੀ ਕਹਿੰਦੇ ਸੌਦਾ ਮਾੜਾ ਨਹੀਂ। ਤੋ ਸਾਡੀ ਕੌਮ ਤਾਂ ਇਹੋ ਜਿਹੇ ਵਿਚਾਰ ਰੱਖਦੀ ਆ। ਉਹ ਤੁਹਾਡੀ ਕੌਮ ਆ ਪ੍ਰਦੀਪ ਮਹਿਤਾ ਜੀ, ਜਿਹੜੀ ਕਹਿੰਦੇ ਆ ਵੀ ਪਿਛਲੇ ਇਤਿਹਾਸ ਦੇ ਵਿੱਚ ਹੁਣ ਕਾਹਨੂੰ ਗੱਲਾਂ ਤੁਸੀਂ ਛੇੜਨੀਆਂ। ਉਹ ਜਿਹੜੇ ਵਿਸ਼ਵਨਾਥ ਦਿੱਲੀ ਪੋਕਟ ਬੁੱਕਸ ਵਾਲਾ, ਜਿਹੜੇ ਸਰਤਾ ਮੁਕਤਾ ਰੀਪ੍ਰਿੰਟ ਛਾਪੇ ਆ ਨਾ, ਉਹ 15 ਕਿਤਾਬਾਂ ਦਾ ਸੈੱਟ ਵਾ, 250 ਰੁਪਏ ਦੇ ਵਿੱਚ ਉਹ ਲੋਕਾਂ ਨੂੰ ਭੇਜ ਦਿੰਦਾ। ਜਦੋਂ ਬੰਦਾ ਪੜ੍ਹ ਲੈਂਦਾ ਫਿਰ ਉਹਨੂੰ ਸਮਝ ਲੱਗਦੀ ਆ ਵੀ ਦ੍ਰੋਪਦੀ ਦਾ ਕੀ ਹਿਸਾਬ ਕਿਤਾਬ ਆ, ਸੀਤਾ ਦਾ ਕੀ ਆ। ਇੱਕ ਦਿਨ ਉਹ 'ਚ ਮੈਂ ਪੜ੍ਹਨ ਬੈਠ ਗਿਆ, ਉਹ 'ਚ ਆਇਆ ਜੈ ਸੰਤੋਸ਼ੀ ਮਾਂ, ਕਹਿੰਦਾ ਇਹ ਫਿਲਮ ਬਣਾਈ ਆ, ਫਿਲਮ ਤੋਂ ਬਾਅਦ 'ਚ ਅਗਲਿਆਂ ਨੇ ਉੱਥੇ ਇੱਕ ਮਾਤਾ ਪੈਦਾ ਕਰ ਲਈ, ਇੱਕ ਕਾਲਪਨਿਕ ਕਹਾਣੀ ਆ, ਸਾਰੇ ਸਬੂਤ ਪ੍ਰੂਫ ਦੇ ਕੇ ਉਹ 'ਚ ਲੇਖ ਉਹ ਪੂਰਾ ਪੜ੍ਹਿਆ। ਤੇ ਮੈਂ ਕਿਹਾ ਲੈ, ਮੈਨੂੰ ਤਾਂ ਇਹਨੂੰ ਸੱਚੀ ਮੰਨੀ ਜਾਂਦਾ ਸੀ, ਇਹ ਵੀ ਕੋਈ ਮਾਤਾ ਹੈਗੀ ਆ ਸੰਤੋਸ਼ੀ ਮਾਂ ਇਹਨਾਂ ਦੀ। ਤੋ ਜਿਹੜਾ ਜਿਨ੍ਹਾਂ ਦਾ ਧਰਮ ਅਡੰਬਰ ਤੇ ਪਖੰਡ ਤੇ ਖੜਾ, ਲੁੱਟ ਖਸੁੱਟ ਤੇ ਖੜਾ, ਸ਼ੋਸ਼ਣ ਤੇ ਖੜਾ, ਜਿਨ੍ਹਾਂ ਦੇ ਅੰਦਰ ਧਰਮ ਦੇ ਬੁਨਿਆਦ ਹੀ ਇਹ ਆ ਕਿ ਦੂਜਿਆਂ ਨੂੰ ਨਫ਼ਰਤ ਕਰੋ, ਛੋਟਾ ਦਿਖਾਓ, ਇੱਧਰ ਸਾਡੇ ਵਾਲੇ ਪਾਸੇ ਕੰਮ ਹੋਰ ਆ। ਪ੍ਰਦੀਪ ਮਹਿਤੇ ਨੂੰ ਹੁਣ ਕੀ ਸਮਝਾਈਏ? ਜਿਹੜਾ ਮੈਂ ਆ ਸਰਬਜੀਤ ਸਿੰਘ ਘਮਾਣ, ਸਾਡੇ ਘਰੇ ਜੁੱਤੀਆਂ ਬਣਦੀਆਂ ਸੀ, ਮੇਰਾ ਤਾਇਆ ਜੁੱਤੀਆਂ ਬਣਾਉਂਦਾ, ਅਸੀਂ ਚੰਮ ਦਾ ਕੰਮ ਕਰਨ ਵਾਲੇ ਬੰਦੇ। ਤੇ ਐਸ ਕੌਮ ਦੇ ਵਿੱਚ ਜਿੰਨਾ ਪਿਆਰ ਸਤਿਕਾਰ, ਜਿੰਨਾ ਅਦਬ, ਇੱਥੇ ਸਾਡੀ ਸਭ ਤੋਂ ਜਿਹੜੀ ਉੱਚੀ ਸੀਟ ਆ ਅਕਾਲ ਤਖਤ ਸਾਹਿਬ ਆ। ਸਾਡੇ ਜੇਕਰ ਗੁਣੀ ਗਿਆਨੀ ਹੋਵੇ, ਜਿਨ੍ਹਾਂ ਨੂੰ ਬਾਹਮਣਵਾਦ ਸਭ ਤੋਂ ਨੀਵੇਂ ਮੰਨਦਾ, ਉਹਨਾਂ ਨੂੰ ਸਭ ਤੋਂ ਉੱਚੀਆਂ ਸੀਟਾਂ। ਕਦੇ ਨਹੀਂ ਪੁੱਛਦੇ ਹੈਗੇ ਵੀ ਗਿਆਨੀ ਰਣਜੀਤ ਸਿੰਘ ਜੀ, ਭਾਈ ਰਣਜੀਤ ਸਿੰਘ ਜੀ, ਤੁਹਾਡੀ ਜਾਤ ਕਿਹੜੀ ਹੈ। ਚਾਹੇ ਕੋਈ ਜਥੇਦਾਰ, ਕੋਈ ਵੱਡੀ ਤੋਂ ਵੱਡੀ ਪੋਸਟ, ਗੁਣ ਹੋਣਾ ਚਾਹੀਦਾ, ਇੱਥੇ ਗੁਣ ਦਾ ਸਤਿਕਾਰ। ਉਧਰ ਕਹਿੰਦੇ ਆ ਵੀ ਜਿਹੜਾ ਬਾਹਮਣ ਆ, ਚਾਹੇ ਉਹ ਜਿੰਨਾ ਮਰਜ਼ੀ ਲੁੱਚਾ ਲੰਡਾ ਵਿਗੜਿਆ ਤਿਗੜਿਆ, ਉਹ ਸਤਿਕਾਰਯੋਗ ਆ। ਜਿਹੜਾ ਕਹਿੰਦੇ ਸ਼ੂਦਰ ਆ, ਚਾਹੇ ਉਹ ਕਿੰਨਾ ਵੀ ਗੁਣੀ ਗਿਆਨੀ ਆ, ਇਹ ਲਿਖਿਆ ਹੋਇਆ ਇਹਨਾਂ ਦੀ ਮਨੂ ਸਿਮਰਤੀ 'ਚ। ਸੋ ਮੈਂ ਸਾਰੇ ਸਿੱਖਾਂ ਨੂੰ ਬੇਨਤੀ ਕਰਦਾ ਹੁੰਦਾ ਬਈ ਦੁਸ਼ਮਣ ਬਾਰੇ ਸਭ ਤੋਂ ਵੱਧ ਪੜ੍ਹੋ, ਖਾਸ ਤੌਰ ਤੇ ਜਿਹੜੇ ਵਿਸ਼ਵਨਾਥ ਨੇ ਦਿੱਲੀ ਪੋਕਟ ਬੁੱਕਸ ਵਾਲੇ ਨੇ, ਸਰਤਾ ਮੁਕਤਾ ਰੀਪ੍ਰਿੰਟ ਛਾਪੇ ਆ ਨਾ,
ਦਰਿਆਗੰਜ ਦਿੱਲੀ ਵਾਲੇ ਐਡਰੈਸ ਤੇ, ਕਿਸੇ ਦਿਨ ਉਹ ਐਡਰੈਸ ਸਾਰਾ ਲਿਖਾਵਾਂਗੇ, ਉਹ ਜ਼ਰੂਰ ਮੰਗਾਓ, ਆਪਦੇ ਘਰਾਂ 'ਚ ਰੱਖੋ। ਜਿਹੜਾ ਵੀ ਤੁਹਾਡੇ ਨਾਲ ਹਿੰਦੂ ਵੀਰ, ਸਾਡੇ ਵੀਰ ਨੇ, ਸਾਡੇ ਭਰਾ ਨੇ, ਇਹ ਵਿਚਾਰੇ ਇਹ ਜ਼ਿਆਦਾ ਚੂੰ ਚੜੱਪ ਜੀ ਕਰੇ, ਉਹਨੂੰ ਉਹ ਸੈੱਟ ਫੜਾ ਦਿਆ ਕਰੋ ਵੀ ਇਹਨੂੰ ਪੜ੍ਹ ਯਾਰ, ਮੈਂ ਤਾਂ ਪੜ੍ਹ ਲਿਆ, ਫਿਰ ਤੁਹਾਨੂੰ ਦੱਸੀ ਵਿੱਚ ਕੀ ਸਹੀ ਆ ਤੇ ਕੀ ਗਲਤ ਆ। ਹੁਣ ਸਿੱਖ ਨੇ ਤਾਂ ਕਿਸੇ ਨੇ ਲਿਖਿਆ ਨਹੀਂ, ਕਿਉਂਕਿ ਸਾਡੇ ਉੱਤੇ ਤੁਸੀਂ ਮਿੰਟ 'ਚ ਦੀ ਮੁਕੱਦਮੇ ਦਰਜ ਕਰਾਉਣ ਤੁਰ ਪੈਂਦੇ ਹੋ ਵੀ ਭਾਵਨਾਵਾਂ ਭੜਕ ਗਈਆਂ। ਇਹ ਜਿਹੜਾ ਹਿਸਾਬ ਕਿਤਾਬ ਚੱਲ ਰਿਹਾ ਨਾ ਜੀ, ਇਹ ਹਿੰਦੂਇਜ਼ਮ ਦਾ, ਜਿਹੜੀ ਧੌਂਸ ਚੱਲ ਰਹੀ ਹੈ ਇਹਨਾਂ ਦੀ, ਉਹਦੇ ਵਿੱਚ ਇਹ ਚਾਹੁਣਗੇ ਵੀ ਗੁਰਬਾਣੀ ਦੀ ਜਿਹੜੀ ਸੱਚੀ ਸੁੱਚੀ ਵਿਆਖਿਆ ਉਹ ਬੰਦ ਕਰੋ। ਰਾਮ ਦੀ ਮਤਲਬ ਅਕਾਲ ਪੁਰਖ ਵਾਹਿਗੁਰੂ ਦੇ ਰੂਪ ਨੂੰ ਅਸੀਂ ਰਾਮ ਮੰਨਿਆ ਹੋਇਆ, ਇਹ ਕਹਿਣਗੇ ਰਾਮ ਚੰਦਰ ਬਣਾ ਲਓ, ਉਹਨੂੰ ਅਯੋਧਿਆ ਦੇ ਰਾਜਕੁਮਾਰ ਨਾਲ ਜੋੜ ਦੋ। ਹੋਰ ਵੀ ਆ ਜਿਹੜੇ ਦੇਵੀ ਦੇਵਤਿਆਂ ਦਾ ਖੰਡਨ ਆ, ਹੌਲੀ ਹੌਲੀ ਉਸ ਪਾਸੇ ਨੂੰ ਆਉਣਾ ਚਾਹੁੰਦੇ ਆ, ਪਰ ਬਾਹਰ ਨਹੀਂ ਚੱਲਦੀ ਵਿਚਾਰਿਆਂ ਦੀ। ਜਿਵੇਂ ਸਾਰੇ ਭਾਰਤ ਵਿੱਚ ਮੁਸਲਮਾਨ ਇੱਕ ਬਹੁਤ ਵੱਡੀ ਆਬਾਦੀ ਹੈ, ਪਰ ਮੁਸਲਮਾਨਾਂ ਦੇ ਚੌਥੇ ਕੁ ਦਿਨ ਛੱਤਰ ਫੇਰ ਲੈਂਦੇ ਆ, ਤੇ ਉਹਨਾਂ ਦਾ ਮੱਚ ਮਰਿਆ ਪਿਆ, ਪਿੱਟਦੇ ਆ ਵਿਚਾਰੇ। ਕੋਈ ਉਹਨਾਂ ਕੋਲੇ ਬੜੇ ਧਨ ਦੌਲਤ ਪੈਸਾ ਬੜਾ, ਕਈ ਮੁਸਲਮਾਨ ਬੜੇ ਅਮੀਰ ਆ, ਫਿਲਮਾਂ 'ਚ ਕਿੱਥੇ ਕਿੱਥੇ ਪਹੁੰਚੇ ਪਏ ਨੇ, ਸਿਆਸਤ ਵਿੱਚ ਵੀ ਬੜੇ ਵੱਡੇ ਅਹੁਦਿਆਂ ਤੇ, ਪਰ ਉਹਨਾਂ ਤੋਂ ਨਹੀਂ ਆਪਦੀ ਕੌਮ ਦੀ ਰਾਖੀ ਕਰ ਹੁੰਦੀ ਮੁਸਲਮਾਨਾਂ। ਪਰ ਸਾਡੀ ਸਿੱਖ ਕੌਮ ਦੇ ਬਾਰੇ ਸਾਨੂੰ ਪੂਰਾ ਯਕੀਨ ਆ ਕਿ ਜੇਕਰ ਤੁਸੀਂ ਪੰਗਾ ਲੈਣਾ ਹੋਵੇ, ਪੰਗਾ ਲੈ ਸਕਦੇ ਹੋ, ਪਰ ਅਸੀਂ 21 ਦੇ 141 ਨਹੀਂ, ਅਸੀਂ 241 ਨਹੀਂ, 4041 ਪਾਉਂਦੇ। ਕਿਵੇਂ ਪਾਉਂਦੇ ਆ ਉਹ ਤੁਹਾਨੂੰ ਪਤਾ। ਇੰਦਰਾ ਨੂੰ ਵੀ ਬੜਾ ਚਾਅ ਚੜਿਆ ਸੀ, ਵੈਦਿਆਂ ਨੂੰ ਵੀ ਚੜਿਆ ਹੋਇਆ ਸੀਗਾ, ਤੇ ਦੋਨੇ ਜਾਣਿਆਂ ਦੀਆਂ ਵਿਚਾਰਿਆਂ ਦੇ ਤੁਸੀਂ ਹੁਣ ਸ਼ਹੀਦੀ ਦਿਹਾੜੇ ਮਨਾਉਂਦੇ ਹੋ ਨਾ। ਸਾਨੂੰ ਤਾਂ ਪਤਾ ਹੈ ਵੀ ਅਸੀਂ ਆਪਣੇ ਧਰਮ ਹੇਤ ਸੀਸ ਸਾਡੀ ਤਾਂ ਅਰਦਾਸ ਆ ਜੀ, ਦੋਨੇ ਟਾਈਮ ਜਦੋਂ ਅਰਦਾਸ ਕਰਦੇ ਉਹਨਾਂ 'ਚ ਉਹਦਾ ਹੀ ਜ਼ਿਕਰ ਕਰਦੇ ਆ। ਅਰਦਾਸ ਵਿੱਚ ਸਾਡੇ ਉਹਨਾਂ ਧਰਮ ਹੇਤ ਸੀਸ ਵਾਰਨ ਵਾਲਿਆਂ ਦਾ, ਕੁਰਬਾਨੀਆਂ ਕਰਨ ਵਾਲਿਆਂ ਦਾ, ਸ਼ਹਾਦਤਾਂ ਦੇਣ ਵਾਲਿਆਂ ਦਾ ਜ਼ਿਕਰ ਹੀ ਹੈ ਨਾ, ਸਾਡੇ ਬੱਚੇ ਬੱਚੇ ਦੇ। ਔਰ ਜਿਹੜਾ ਸਾਡੀ ਕੌਮ ਦੇ ਵਿੱਚ ਪੂਰਾ, ਜਿਹਨੂੰ ਅਸੀਂ ਕਹਿ ਸਕਦੇ ਹਾਂ ਵੀ ਇਹ ਕਿਹੋ ਜਿਹਾ ਵਾ, ਇਹ ਨਖਿੱਧ ਵਾ, ਇਹ ਮੋੜ ਤੇ ਬੈਠਾ ਰਹਿੰਦਾ, ਇਹ ਤਾਂ ਮਰ ਜੇ ਇਹੋ ਜਿਹਾ, ਇਹਦੇ ਬਾਰੇ ਮਾਵਾਂ ਸਾਡੀਆਂ ਧੜੀ ਧੜੀਆਂ ਗਾਲਾਂ ਕੱਢਦੀਆਂ ਨੇ, ਪਤਾ ਹੀ ਨਹੀਂ ਹੈਗਾ ਕਦੋਂ ਗੁਰੂ ਦੀ ਕਿਰਪਾ ਹੋ ਜੇ ਤੇ ਸਿਰੇ ਦਾ ਐਕਸ਼ਨ ਕਰ। ਇੱਥੇ ਭਾਈ ਹਰਜਿੰਦਰ ਸਿੰਘ ਜਿੰਦੇ ਦੇ ਮਾਤਾ ਬੀਬੀ ਗੁਰਨਾਮ ਕੌਰ, ਉਹਦੇ ਨਾਲ ਜਦੋਂ ਮੇਰਾ ਮੇਲ ਮਿਲਾਪ ਹੋਇਆ, ਮੈਂ ਪੁੱਛਣਾ, ਬੀਬੀ ਨਿੱਕੇ ਹੁੰਦੇ ਵੀਰ ਹੋਣੀ ਤਾਂ ਪਾਠ ਬੜਾ ਕਰਦੇ ਹੋਣੇ। ਉਹ ਚਲੋ ਮਾਤਾ ਨੇ ਜਦੋਂ ਗੱਲਾਂ ਦੱਸਣੀਆਂ, ਕਹਿ ਕੁੱਲ ਮਿਲਾ ਕੇ ਇਹ ਸੀ ਵੀ ਮਾਤਾ ਕਹਿੰਦੀ ਉਹ ਛੱਡੋ ਵੀ ਜਿਹੜਾ ਉਹਨੇ ਮੈਨੂੰ ਦੁਖੀ ਕੀਤਾ, ਜਿਵੇਂ ਤੁਸੀਂ ਸਾਰੇ ਕਰਦੇ ਹੋ ਮੁੰਡੇ ਆਪਦੀਆਂ ਮਾਵਾਂ ਨੂੰ, ਪਰ ਅੱਜ ਮੈਨੂੰ ਮੇਰੇ ਪੁੱਤ ਤੇ ਫਖਰ ਆ ਵੀ ਉਹਦਾ ਹਰ ਵਾਰ ਦਿਹਾੜਾ ਜਿਹੜਾ ਅਕਾਲ ਤਖਤ ਸਾਹਿਬ ਤੇ ਮਨਾਇਆ ਜਾਂਦਾ। ਪੂਰੀ ਕੌਮ ਦਾ ਹੀਰੋ ਆ ਮੇਰਾ ਪੁੱਤ, ਕੌਮ ਦੇ, ਮੈਂ ਇੱਕ ਸ਼ਹੀਦ ਦੀ ਮਾਂ ਆ। ਸੋ ਜਿਸ ਆ ਸਿੱਖ ਸੰਘਰਸ਼ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਸਾਡੇ ਭਰਾ ਨੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਚਾਹੇ ਪਹਿਲਾਂ 100 ਨੁਕਸ ਰਹੇ ਹੋਣ, ਪਰ ਅੱਜ ਉਹਨਾਂ ਦਾ ਸਤਿਕਾਰ। ਉਹ ਜਿਹੜੀ ਇਸ ਮਾਹੌਲ ਦੇ ਵਿੱਚ ਹਿੰਦੂਇਜ਼ਮ ਨੂੰ ਚਾਅ ਚੜਿਆ ਹੋਇਆ ਵੀ ਇਹਨਾਂ ਨੂੰ ਅਸੀਂ ਝੁਕਾ ਲਿਆਂਗੇ, ਅਸੀਂ ਐਂ ਕਰ ਲਿਆਂਗੇ, ਇਹ ਮੁਸ਼ਕਲ ਹੈ। ਹੁਣ ਤਾਂ ਹਾਲ ਇਹ ਆ ਵੀ ਜਦੋਂ ਹਿੰਦੂਆਂ ਦਾ, ਮੁੰਡਿਆਂ ਦਾ, ਛੋਕਰਿਆਂ ਦਾ ਜੀਅ ਕਰਦਾ ਨਾ ਕਦੇ ਕਦੇ ਵੀ ਮੁਸਲਮਾਨਾਂ ਵਾਂਗੂ ਸਿੱਖਾਂ ਦੇ ਵੀ ਸਾਡਾ ਹਿੰਦੂ ਰਾਜ ਆ, ਹਿੰਦੂ ਰਾਸ਼ਟਰ ਆ ਇਹ, ਤਾਂ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਵੱਡੀ ਉਮਰ ਵਾਲਾ ਸਮਝਾ ਦਿੰਦਾ ਵੀ ਕਰ ਤਾਂ ਤੁਸੀਂ ਲਓਗੇ, ਪਰ ਇਹ ਹਟਦੇ ਨਹੀਂ ਹੁੰਦੇ। ਇਹ ਕੌਮ ਉਹ ਨਹੀਂ ਹੈਗੀ ਮੁਸਲਮਾਨਾਂ ਵਾਂਗੂ। ਭਾਰਤ ਦੇ ਮੁਸਲਮਾਨ ਜਿਹੜੇ ਨੇ ਵੀ ਉਹ ਦੇਖ ਲਓ ਤੁਸੀਂ, ਜਦੋਂ ਆਹ ਮੁਲਕ ਨੇ ਜਿਹੜੇ ਪਾਕਿਸਤਾਨ ਤੋਂ ਲੈ ਕੇ ਅਰਬ ਉਰਬ 'ਚ ਕਿੰਨੇ ਮੁਲਕ ਨੇ ਮੁਸਲਮਾਨਾਂ ਦੇ, ਜਦੋਂ ਭਾਰਤ ਵਿੱਚ ਮੁਸਲਮਾਨਾਂ ਦੇ ਛੱਤਰ ਖੜਕਦਾ, ਕਦੇ ਪੰਜਾਬ ਤੋਂ, ਭਾਰਤ ਤੋਂ ਬਾਹਰਲੇ ਮੁਸਲਮਾਨਾਂ ਨੇ ਜਾਂ ਉੱਥੋਂ ਦੀਆਂ ਸਰਕਾਰਾਂ ਨੇ ਹਾਂ ਦਾ ਨਾਅਰਾ ਮਾਰਿਆ, ਪਰ ਸਾਡੇ ਕਿਸੇ ਇੱਕ ਸਿੱਖ ਨੂੰ ਝਰੀਟ ਮਾਰ ਕੇ ਦੇਖ ਲੈਣ, ਇਹ ਸਾਰੀ ਕੌਮ ਦੁਨੀਆ ਭਰ 'ਚ ਇਕਜੁੱਟ ਤੇ ਇੱਕ ਮੁੱਠ ਹੋ ਜਾਂਦੀ। ਸੋ ਸਾਡਾ ਜਿਹੜਾ ਹਿਸਾਬ ਕਿਤਾਬ ਆ, ਸੱਚੇ ਪਾਤਸ਼ਾਹ ਨੇ ਜਿਹੋ ਜਿਹਾ ਸਾਨੂੰ ਬਖਸ਼ਿਆ ਉਹ ਬਹੁਤ ਵਧੀਆ। ਔਰ ਇਹਦੇ ਵਿੱਚੋਂ ਇੱਕ ਦਿਨ ਸਾਨੂੰ ਪਤਾ ਬਈ ਸਾਨੂੰ ਸਾਡਾ ਰਾਜ ਭਾਗ ਮਿਲਣਾ। ਇਹ ਹੜ ਹੁੜ ਲਿਆਉਣੇ ਜਾਂ ਹੋਰ ਚੱਕਰ ਵੀ ਚਲਾਉਣੇ, ਇਹ ਇਹਨਾਂ ਨੂੰ ਇਹੋ ਜਿਹੀਆਂ ਕਰਤੂਤਾਂ ਕਰਦੇ ਰਹਿਣ, ਕੋਈ ਚੱਕਰ ਨਹੀਂ। ਖੈਰ ਜਿਹੜੀ ਗੱਲ ਚੱਲਦੀ ਆ ਹੜ ਵਾਲੀ, ਭਾਖੜਾ ਡੈਮ ਅਜੇ ਵੀ ਖਤਰੇ ਦੇ ਵਾਲੀ ਆ, ਸਤਲੁਜ ਦਰਿਆ ਵਾਲੇ ਪਾਸੇ ਕਾਫੀ ਕੰਮ ਖਰਾਬ ਆ, ਅਜੇ ਵੀ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਗੜਬੜ ਉਵੇਂ ਹੀ ਆ। ਤੇ ਇਸ ਸਾਰੇ ਮਾਹੌਲ ਦੇ ਵਿੱਚ ਜਿਹੜੇ ਸਾਡੇ ਭਾਈਚਾਰੇ ਦੇ, ਸਾਡੇ ਪੰਜਾਬ ਦੇ ਲੋਕ ਆ, ਉਹਨਾਂ ਦੀ ਹਮਾਇਤ ਵਿੱਚ ਮਨੁੱਖਤਾ ਨੂੰ ਸਮਝਣ ਵਾਲੇ ਜਾਂ ਜਿਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਆ ਕਿ ਯਾਰ ਜਦੋਂ ਵੀ ਆਪਾਂ ਨੂੰ ਲੋੜ ਪੈਂਦੀ ਆ, ਪੰਜਾਬ ਵਾਲੇ ਵਿਚਾਰੇ ਸਿੱਖ ਭੱਜ ਕੇ ਆਉਂਦੇ ਆ, ਹਿਮਾਚਲ ਚੋਂ, ਹਰਿਆਣੇ ਚੋਂ, ਰਾਜਸਥਾਨ ਚੋਂ, ਹੋਰਨਾਂ ਥਾਵਾਂ ਤੋਂ ਸਿੱਖ ਕੌਮ ਦਾ ਜਾਂ ਪੰਜਾਬੀਆਂ ਦਾ ਦਰਦ ਰੱਖਣ ਵਾਲੇ ਲੋਕ ਵੀ ਆ ਰਹੇ ਨੇ।
ਸਾਰਿਆਂ ਦਾ ਸਵਾਗਤ ਆ, ਜੀ ਆਇਆਂ ਨੂੰ। ਜਿਹੜਾ ਦੁੱਖ ਦੀ ਘੜੀ ਵਿੱਚ ਆ ਜਾਵੇ, ਚਾਹੇ ਉਹਦੇ ਨਾਲ 100 ਆਪਣੇ ਰੌਲੇ ਮਸਲੇ ਹੋਣ, ਉਹ ਠੀਕ ਹੀ ਹੁੰਦਾ। ਤੇ ਇਸ ਜਿਹੜਾ ਹੜ੍ਹ ਵਾਲਾ ਮਾਹੌਲ ਆ, ਇਹਦੇ ਵਿੱਚ ਕਈ ਘਟਨਾਵਾਂ ਪੁੱਠੀਆਂ ਸਿੱਧੀਆਂ ਵੀ ਵਾਪਰ ਜਾਂਦੀਆਂ ਨੇ। ਸੋ ਇੱਕ ਇਹੋ ਜਿਹੀ ਗੱਲ ਅੱਜ ਵਾਪਰੀ ਆ ਅਜਨਾਲੇ ਦੇ ਨਾਲ, ਇੱਕ ਪਿੰਡ ਵਾ, ਚਲੋ ਨਾਂ ਤਾਂ ਕਾਹਨੂੰ ਲੈਣਾ, ਉੱਥੇ ਜਿਹੜਾ ਗੁਰੂ ਕਾ ਲੰਗਰ ਰਸਦ ਵੰਡ ਰਹੇ ਸੀਗੇ ਨੌਜਵਾਨ, ਦਲ ਖਾਲਸਾ ਵਾਲੇ ਭਾਈ ਪਰਮਜੀਤ ਸਿੰਘ ਮੰਡ ਤੇ ਹੋਰ ਨੌਜਵਾਨ ਸੀਗੇ, ਤੇ ਉੱਥੇ ਗੜਬੜ ਹੋ ਗਈ, ਆਪਸ ਵਿੱਚ ਟਕਰਾਅ ਹੋ ਗਿਆ ਤੇ ਕਾਫੀ ਉੱਥੇ ਮਾਮਲਾ ਜਿਹੜਾ ਥੋੜਾ ਜਿਹਾ ਵਿਗੜ ਗਿਆ। ਇਹਨੂੰ ਦੇਖਦਿਆਂ ਹੋਇਆਂ ਕੱਲ ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਅਜਨਾਲਾ, ਉੱਥੇ 11 ਵਜੇ ਇਕੱਠ ਰੱਖਿਆ ਸਿੱਖ ਜਥੇਬੰਦੀਆਂ ਨੇ, ਤਾਂ ਕਿ ਜਿਹੜਾ ਵਾਪਰ ਗਿਆ ਮਾੜਾ, ਉਹ ਤਾਂ ਚਲੋ ਵਾਪਰ ਗਿਆ, ਗਾਂ ਨੂੰ ਹੋਰ ਕਿਤੇ ਇਹੋ ਜਿਹੀ ਮਾੜੀ ਗੱਲ ਨਾ ਵਾਪਰੇ। ਇਹ ਚੰਗੀ ਗੱਲ ਆ ਕਿ ਇਸ ਤਰੀਕੇ ਨਾਲ ਨੌਜਵਾਨਾਂ ਨੇ ਉੱਥੇ ਇਕੱਠ ਰੱਖਿਆ। ਦੂਜੇ ਪਾਸੇ ਹੁਣ ਸੁਪਰੀਮ ਕੋਰਟ ਨੂੰ ਵੀ ਚੇਤਾ ਆ ਗਿਆ, ਸ਼ੁਕਰ ਆ ਵੈਸੇ, ਪਰ ਉਹ ਲੈਣਾ ਤਾਂ ਪਿਆ, ਮੈਨੂੰ ਲੱਗਦਾ ਵੀ ਹਰਿਆਣੇ ਹਿਮਾਚਲ ਦੇ ਵਿੱਚ ਵੀ ਹੜ੍ਹ ਆਏ ਨੇ ਤੇ ਪੰਜਾਬ ਨੂੰ ਛੱਡਿਆ ਨਹੀਂ ਸੀ ਜਾ ਸਕਦਾ। ਹੁਣ ਕਹਿੰਦੇ ਆ ਸੂ ਮੋਟੋ ਨੋਟਿਸ, ਜਿਹੜਾ ਆਪਣੇ ਆਪ ਨੋਟਿਸ ਲਈਦਾ। ਸੁਪਰੀਮ ਕੋਰਟ ਨੇ ਕਿਹਾ ਵੀ ਇਹ ਜਿਹੜੇ ਥਾਂ ਥਾਂ ਦੇ ਉੱਤੇ ਇਹ ਵਾਪਰ ਰਿਹਾ ਹੜ੍ਹ ਕਰਕੇ, ਇਹ ਜਵਾਬਦੇਹੀ ਆ ਸਰਕਾਰਾਂ ਦੀ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜੂਗਾ, ਜਿਹੜੇ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਜੰਮੂ ਕਸ਼ਮੀਰ ਦੀਆਂ ਸਰਕਾਰਾਂ ਨੂੰ ਨੋਟਿਸ ਜਾਰੀ ਕੀਤਾ ਕਿ ਇਹ ਜਿਹੜੇ ਹੜ੍ਹ ਨੇ ਇਹਦੇ ਕਾਰਨ ਕੀ ਨੇ, ਜਾਂ ਇਹਦੀ ਸਾਰੀ ਕਹਾਣੀ ਆ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆ ਜੂਗੀ। ਪਰ ਇੱਕ ਗੱਲ ਹੈਗੀ ਆ, ਅੱਜ ਸ਼ਿਵਰਾਜ ਚੌਹਾਨ ਜਿੱਥੇ ਜਿੱਥੇ ਵੀ ਗਿਆ ਕਿ ਕੇਂਦਰੀ ਖੇਤੀਬਾੜੀ ਮੰਤਰੀ, ਕਹਿਣਾ ਉਹਨੂੰ ਪੈ ਗਿਆ ਕਿ ਮਹਾਪਰਲੋ ਆਈ ਹੋਈ ਹੈ। ਤੇ ਉਹਨੂੰ ਹੁਣ ਕੀ ਦੱਸੀਏ ਵੀ ਅਸੀਂ ਤਾਂ ਖੁਦ ਇਹਦੇ ਵਿੱਚ ਦੀ ਝੱਲ ਰਹੇ ਹਾਂ, ਇਹਦੇ ਵਿੱਚ ਦੀ ਲੰਘ ਰਹੇ ਹਾਂ। ਅੱਜ ਸਾਡੇ ਵੀਰ ਭਾਈ ਬਲਵਿੰਦਰ ਸਿੰਘ ਜਟਾਣਾ, ਭਾਈ ਚਰਨਜੀਤ ਸਿੰਘ ਚੰਨਾ ਝੱਲੀਆਂ ਵਾਲਾ, ਕਿਉਂਕਿ ਅੱਜ ਦੇ ਦਿਨ ਇੱਕ ਜਸਪਾਲ ਸਿੰਘ ਨਾਂ ਦਾ ਟਾਊਟ ਸੀਗਾ ਪੁਲਿਸ ਦਾ, ਪਿੰਕੀ ਕੈਟ ਉਹਨਾਂ ਨਾਲ ਰਲਿਆ ਹੁੰਦਾ ਸੀ, ਸਰਹੰਦ ਉਹ RMP ਡਾਕਟਰੀ ਜੀ ਕਰਦਾ ਸੀਗਾ, ਚੂਨੀ ਕਲਾਂ ਸ਼ਾਇਦ ਉਹਦਾ ਪਿੰਡ ਸੀ। ਉੱਥੇ ਉਹਨੇ ਸੈਦਪੁਰ ਪਿੰਡ ਨਾਕਾ ਲਵਾਇਆ ਸੀਗਾ ਜਦੋਂ ਇਹ ਭਾਈ ਸਾਡੇ ਆਪਣੇ ਸਿੰਘ ਦੋਨੇ ਆ ਰਹੇ ਸੀਗੇ। ਤੇ ਚਲੋ ਇੱਕ ਵਾਰੀ ਤਾਂ ਪੁਲਿਸ ਨੂੰ ਕਚਾਨੀ ਜੀ ਦੇਤੀ ਸੀਗੀ, ਪਰ ਉਹਨੇ ਕਿਹਾ ਵੀ ਇਹ ਉਹੀ ਨੇਗੇ। ਬਾਅਦ ਚ ਉੱਥੇ ਗੋਲੀ ਚੱਲ ਗਈ, ਮੁਕਾਬਲਾ ਹੋ ਗਿਆ। ਅੱਜ ਭਾਈ ਮਹਿਲ ਸਿੰਘ ਬੱਬਰ ਦੇ ਸੁਪੁੱਤਰ ਉਹਨਾਂ ਨੇ, ਭਾਈ ਮੋਹਨ ਸਿੰਘ ਦਾਸੂਵਾਲ ਨੇ, ਇਸ ਮਸਲੇ ਉੱਤੇ ਲਿਖਿਆ ਵਾ ਵੀ ਕਿਵੇਂ ਜਿਹੜਾ ਬੱਬਰ ਖਾਲਸਾ ਦਾ ਮਾਲਵਾ ਜ਼ੋਨ ਦਾ ਕਮਾਂਡਰ ਭਾਈ ਬਲਵਿੰਦਰ ਸਿੰਘ ਚਟਾਣਾ ਤੇ ਚੰਨਾ, ਇਦੋਂ ਪਹਿਲਾਂ ਸਮੇਤ ਸੈਣੀ ਨੂੰ ਜਿਪਸੀ ਜਿਹੜੀ ਸੀ ਬਰੂਦ ਨਾਲ ਭਰ ਕੇ ਕਹਿੰਦਾ ਸੀ ਮੈਨੂੰ ਦੇ ਦਿਓ, ਬਲਵਿੰਦਰ ਸਿੰਘ ਕਹਿੰਦਾ ਸੀ ਚਟਾਣਾ, ਤੇ ਅੜਾ ਦੂੰ। ਕਿਉਂਕਿ ਉਹਨੇ 90-91 ਦੇ ਵਿੱਚ ਇੱਕ ਵਾਰੀ ਪੋਸਟਰ ਜੇ ਲਾ ਕੇ ਨਾ, ਉੱਥੇ ਹਰਮੀਤ ਆਪਣੇ ਭਾਊਵਾਲ ਵਾਲਾ ਹੁੰਦਾ ਸੀ, ਜਟਾਣੇ ਭਾਈ ਦਾ, ਚੰਨੇ ਦਾ, ਕੌਲੀ, ਅਮਰੀਕ ਸਿੰਘ, ਇਹਨਾਂ ਸਾਰਿਆਂ ਦੇ ਨਾ 6 ਸਿੰਘਾਂ ਦੇ ਰੰਗੀਨ ਫੋਟੋ ਲਾ ਕੇ ਚੰਡੀਗੜ੍ਹ ਦੇ ਇਲਾਕੇ 'ਚ ਕਹਿਤਾ ਵੀ ਇਹਨਾਂ ਦੇ ਬਾਰੇ ਦਿਓ ਜੀ ਸੂਚਨਾ। ਇੱਥੋਂ ਤੱਕ ਲਿਖਿਆ ਹੋਇਆ ਸੀਗਾ ਵੀ ਜਿਹੜਾ ਜਟਾਣਾ ਵੀਰ ਆ, ਇਹ ਜੀਨ ਦੀਆਂ ਪੈਂਟਾਂ ਬੜੀਆਂ ਸ਼ਕੀਨੀ ਨਾਲ ਪਾਉਂਦਾ, ਪਰ ਜਟਾਣਾ ਵੀਰ ਬੜਾ ਹੌਸਲੇ ਵਾਲਾ ਸੀਗਾ। ਦੱਸਦੇ ਆ ਵੀ ਉਹ ਜਦੋਂ ਉਹਨੂੰ ਪਤਾ ਸੀ ਵੀ ਇਸ ਇਲਾਕੇ 'ਚ 17 ਸੈਕਟਰ 'ਚ ਘੁੰਮਦਾ ਹੁੰਦਾ, ਤੇ ਉਹਨੂੰ ਬਾਅਦ 'ਚ ਫੋਨ ਕਰਕੇ ਦੱਸਿਆ ਵੀ ਦੋਸਤਾ ਤੂੰ ਚੰਡੀਗੜ੍ਹ, ਜਿਹੜਾ ਉਦੋਂ ਸਮਾਨ ਹੀ ਨਹੀਂ ਸੀ ਮੇਰੇ ਕੋਲੇ, ਪੋਸਟਰ ਜੇ ਲਾਈ ਫਿਰਦਾ, ਤੇਰੇ ਮੈਂ ਮੋਢੇ 'ਚ ਮੋਢਾ ਮਾਰਿਆ ਸੀ ਫਲਾਣੇ ਥਾਂ ਦੇ ਉੱਤੇ, ਤੈਨੂੰ ਪਤਾ ਮੈਂ ਉਹ ਜਟਾਣਾ ਹੀ ਆ। ਉਹ ਬੜੀ ਇਹਨਾਂ ਦੀ ਤਕਰਾਰ ਫੋਨ ਦੇ ਉੱਤੇ ਚੱਲਦੀ ਰਹੀ। ਉਹ ਸਾਰੇ ਜਿਹੜੇ ਸਿੱਖ ਸੰਘਰਸ਼ ਨਾਲ ਸੰਬੰਧਿਤ ਭਰਾ ਨੇ, ਸਭ ਨੂੰ ਪਤਾ ਕਿ ਕਿਵੇਂ ਫੋਨ ਦੇ ਉੱਤੇ ਵੀਰ ਜਟਾਣੇ ਨੇ ਇਸ ਸਮੇਤ ਸੈਣੀ ਨੂੰ ਬਾਰ-ਬਾਰ। ਪਰ ਜਦੋਂ ਭਾਈ ਸੁਖਦੇਵ ਸਿੰਘ ਬੱਬਰ ਨੇ ਰੋਕਤਾ ਵੀ ਆਪਾਂ ਜਿਹੜਾ ਸਮਾਨ ਫਿੱਟ ਕਰਕੇ ਜਿਪਸੀ ਤੋਂ ਉਹਦੇ 'ਚ ਮਾਰ ਤਾਂ ਸਕਦਾ, ਪਰ ਆਪਾਂ ਕੋਈ ਹੋਰ ਤਰੀਕਾ ਦੇਖਾਂਗੇ। ਇਦੋਂ ਪਹਿਲਾਂ ਕਿ ਬੱਬਰ ਖਾਲਸਾ ਇਹ ਐਕਸ਼ਨ ਕਰਦੇ, ਉਦੋਂ ਪਹਿਲਾਂ ਹੀ ਉਹਨਾਂ ਨੇ ਲਿਬਰੇਸ਼ਨ ਵਾਲਿਆਂ ਨੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਤੇ ਹੋਰ ਸਿੰਘਾਂ ਨੇ ਉਹ ਤੇ ਸਮੇਤ ਸੈਣੀ ਤੇ ਐਕਸ਼ਨ ਕਰਤਾ। ਤੇ ਉਹਦੇ ਵਿੱਚ ਕਿਉਂਕਿ ਉਹਨੂੰ ਸੈਣੀ ਨੂੰ ਲੱਗਦਾ ਸੀਗਾ ਕਿ ਮੇਰੇ ਨਾਲ ਜਿਹੜੀ ਚੱਲ ਰਹੀ ਆ ਤਕਰਾਰ ਵੀ ਇਹ ਜਟਾਣੇ ਉਹਨਾਂ ਨੇ ਕੀਤਾ ਹੋਣਾ, ਤਾਂ ਜਟਾਣੇ ਦੇ ਪਰਿਵਾਰ ਦੇ ਉੱਤੇ 30 ਅਗਸਤ 1991 ਨੂੰ ਸੈਣੀ ਨੇ ਪੂਲੇ ਵਰਗੇ, ਪਿੰਕੀ ਵਰਗੇ ਜਾਂ ਹੋਰ ਜਿਹੜੇ ਇਹਨਾਂ ਦੇ ਸਰਕਾਰੀ ਗੈਰ ਸਰਕਾਰੀ ਗੁੰਡੇ ਸੀ, ਉਹ ਭੇਜ ਕੇ ਜੋ ਕਤਲੇਆਮ ਕਰਾਇਆ, ਉਹ ਆਪਾਂ ਨੂੰ ਸਭ ਨੂੰ ਪਤਾ ਹੈ। ਤੇ ਇਹ ਗੱਲ ਸੀ ਕਿ ਵੀਰ ਜਟਾਣੇ ਨੂੰ ਜਦੋਂ ਪਤਾ ਲੱਗਿਆ ਤਾਂ ਉਹਨੇ ਇਸ ਗੱਲ ਨੂੰ ਸੱਚੇ ਪਾਤਸ਼ਾਹ ਦਾ ਭਾਣਾ ਹੀ ਮੰਨਿਆ। ਤੇ ਇਸ ਗੱਲ ਤੋਂ ਕੁਝ ਦਿਨ ਬਾਅਦ ਫਿਰ ਵੀਰ ਹੁਣਾਂ ਦਾ ਮੁਕਾਬਲਾ ਹੋ ਜਾਂਦਾ। ਪਰ ਇਹ ਗੱਲ ਅੱਜ ਇਸ ਕਰਕੇ ਜ਼ਿਆਦਾ ਅਹਿਮ ਹੈ, ਪਿਛਲੇ ਦਿਨੀ
ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ, ਜਿਨ੍ਹਾਂ ਨੇ ਇੰਡੀਆ ਕਮਿਟ ਸੁਸਾਈਡ, ਇੰਡੀਆ ਕਮਿਟ ਸੁਸਾਈਡ ਕਿਤਾਬ ਲਿਖੀ ਹੈ, ਉਹਨਾਂ ਦੀ ਇੱਕ ਇੰਟਰਵਿਊ ਕਿਸੇ ਨਾਲ, ਬੀਬੀ ਕਰਮਨਜੀਤ ਕੌਰ ਆ, ਉਹਨਾਂ ਨਾਲ ਮੈਂ ਕਰਵਾਈ ਸੀ। ਉਹਨਾਂ ਨੇ ਪੰਜਾਬ ਦੇ ਪਾਣੀਆਂ ਦਾ ਮੁਕੰਮਲ ਕੇਸ ਜਿਹੜਾ ਸੀ ਸਮਝਾਇਆ ਸੀ ਉਸ ਮਾਮਲੇ ਤੇ ਉਸ ਤੋਂ ਬਾਅਦ ਵਿੱਚ ਮੈਂ ਉਹ ਬੀਬੀ ਕਰਮਨਜੋਤ ਕੌਰ ਨੂੰ ਵੀ ਫੋਨ ਕੀਤਾ ਸੀ ਕਿ ਇਹ ਤਾਂ ਸਾਰਿਆਂ ਨੂੰ ਸਮਝ ਲੱਗ ਗਈ, ਪਰ ਪੰਜਾਬ ਦੇ ਪਾਣੀ ਜਿਨ੍ਹਾਂ ਨੇ ਬਚਾਏ ਨੇ, ਆ ਜਿਹੜੇ ਰਾਖੇ ਰੁਖੇ ਜਿਹੇ ਬਣੇ ਫਿਰਦੇ ਆ ਨਾ, ਕਦੇ ਬਾਦਲ ਆਪਦੇ ਗਲ ਚ ਪਾ ਲੈਂਦਾ ਵੀ ਆਪਾਂ ਰਾਖੇ ਆ, ਕਦੇ ਕੈਪਟਨ, ਅਸਲ ਵਿੱਚ ਇਹ ਖਾੜਕੂ ਯੋਧੇ ਸੀ। ਇੱਕ ਤਾਂ ਭਾਈ ਲਾਭ ਸਿੰਘ ਤੇ ਉਹਦੇ ਸਾਥੀਆਂ ਨੇ ਰੋਪੜ ਦੇ ਇਲਾਕੇ 'ਚ ਨਹਿਰ ਦੇ ਉੱਤੇ ਐਕਸ਼ਨ ਕੀਤਾ ਸੀ। ਦੂਜਾ ਜਿਹੜਾ ਸੀ ਐਕਸ਼ਨ ਭਾਈ ਜਟਾਣੇ ਹੋਣਾ ਨੇ, ਭਾਈ ਸੁਖਦੇਵ ਸਿੰਘ ਬੱਬਰ ਦੀ ਕਮਾਂਡ ਹੇਠ ਕੀਤਾ ਸੀ। ਸੋ ਅਸਲੀ ਗੱਲ ਇਹ ਆ ਕਿ ਖਾੜਕੂ ਸਿੰਘਾਂ ਨੇ ਸਿਰਾਂ ਤੇ ਖੱਫਣ ਬੰਨ ਕੇ ਨਹਿਰ ਜਿਹੜੀ ਆ ਰੋਕੀ ਆ, ਨਹੀਂ ਤਾਂ ਇਹ ਸਾਰੇ ਉੱਥੇ ਲੌਂਗੋਵਾਲ ਹੁਣੀ ਮੰਨ ਕੇ ਆਉਂਦੇ ਰਹੇ ਨੇ ਤੇ ਆਹ ਕੈਪਟਨ ਹੁਣੀ ਸਾਰੇ ਜਾਣੇ ਆਪ ਕਦੇ ਸੋਨੇ ਦੀਆਂ ਕਈਆਂ ਲੈ ਕੇ ਇੰਦਰਾ ਨੂੰ ਦਿੰਦੇ ਸੀ, ਕਦੇ ਇਹ ਕਹਿੰਦੇ ਸੀ ਸਾਡੇ ਰਾਜ ਦੇ ਵਿੱਚ ਨਹਿਰ ਬਣੂਗੀ। ਸੋ SYL ਜਿਹੜੀ ਨਹਿਰ ਆ, ਇਹ ਬਣਾਉਣ ਦੇ ਲਈ ਸਾਰੇ ਜਿਹੜੇ ਸਿਆਸੀ ਭਲਵਾਨ ਨੇ ਇਹ ਲੱਗੇ ਹੋਏ ਸੀਗੇ। ਅੱਜ ਵੀ ਤਾਈਓ ਇਹਨਾਂ ਤੇ ਚੜ੍ਹ ਆਉਂਦੀ ਆ ਨਾ, ਜਿੰਨੇ ਆ ਸਿਆਸੀ ਤੁਰੇ ਫਿਰਦੇ ਨੇ, ਕਿ ਇਹਨਾਂ ਸਾਰਿਆਂ ਦਾ ਕੰਮ ਹੀ ਇਹ ਆ ਕਿ ਦਿੱਲੀ ਨਾਲ ਆਪਦੇ ਸਵਾਰਥਾਂ ਲਈ ਕਦੇ ਵੀ ਇਹ ਵਿਕ ਸਕਦੇ ਆ। ਪਰ ਖਾੜਕੂ ਯੋਧਿਆਂ ਨੇ ਕਮਾਲ ਕਰਤੀ। ਅੱਜ ਜੇਕਰ ਪੰਜਾਬ ਦਾ ਪਾਣੀ ਰੁਕਿਆ ਹੋਇਆ ਤਾਂ ਸਿਰਫ ਇਸ ਕਰਕੇ ਕਿ ਜਿੰਨਾ ਕੁ ਬਚਾਅ ਹੋਇਆ ਉਹ ਖਾੜਕੂ ਯੋਧਿਆਂ ਨੇ ਰੋਕਿਆ। ਉਹ ਇੰਦਰਾ ਗਾਂਧੀ ਤੋਂ ਲੈ ਕੇ ਅੱਜ ਤੱਕ ਦਾ ਸਾਰਾ ਇਤਿਹਾਸ ਆ ਜਿਹੜਾ, ਉਹ ਇਹੀ ਦੱਸਦਾ ਕਿ ਦਿੱਲੀ ਵਾਲਿਆਂ ਨੇ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੇ ਟਾਊਟ ਕੈਟ ਪਾਲੇ ਹੋਏ ਨੇ ਜਿਹੜੇ ਉਹਨਾਂ ਦੀ ਬੋਲੀ ਬੋਲਦੇ ਆ। ਇਹ ਤਾਂ ਖਾੜਕੂ ਯੋਧਿਆਂ, ਹੁਣ ਪੰਜਾਬ ਦੇ ਵਿੱਚ ਵੀ ਇਸ ਤਰੀਕੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਵੀ ਜਿਹੜੇ ਇਹ ਗਰਮ ਖਿਆਲੀ ਨੇ, ਇਹ ਜਿਹੜੇ ਖਾਲਿਸਤਾਨੀ ਨੇ, ਇਹ ਜਿਹੜੇ ਪੰਥ ਪ੍ਰਸਤ ਪੰਜਾਬ ਪ੍ਰਸਤ ਨੇ, ਇਹ ਹਿੰਸਕ ਨੇ, ਇਹ ਮਾਹੌਲ ਖਰਾਬ ਕਰਦੇ ਨੇ, ਇਦਾਂ ਦੀਆਂ ਗੱਲਾਂ ਜਿਹੜੀਆਂ ਚਲਾਈਆਂ ਹੋਈਆਂ ਨੇ ਨਾ, ਇਹਨਾਂ ਦੇ ਪਿੱਛੇ ਇਹੀ ਆ ਕਿ ਸਿੱਖਾਂ ਨੂੰ ਮੁਸਲਮਾਨਾਂ ਵਾਂਗੂ ਛਿੱਤਰ ਖਾ ਕੇ ਜਲੀਲ ਹੋ ਕੇ ਜਿਉਣ ਦੀ ਆਦਤ ਪੈ ਜੇ। ਪਰ ਇਹ ਮੁਸ਼ਕਲ ਆ। ਸਿੱਖਾਂ ਨੂੰ ਅਣਖ ਗੈਰਤ ਨਾਲ ਚੜ੍ਹਦੀ ਕਲਾ ਨਾਲ ਜਿਉਣ ਦਾ ਜਿਹੜਾ ਸੱਚੇ ਪਾਤਸ਼ਾਹ ਨੇ ਪਾਠ ਪੜਾਇਆ ਹੋਇਆ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਚੇਤਾ ਕਿਛਕਾਏ, ਇਹ ਸਾਨੂੰ ਸਦਾ ਚੜ੍ਹਦੀ ਕਲਾ 'ਚ ਰੱਖੂਗਾ। ਇੱਕ ਪਾਸੇ ਸਿੱਖ ਕੌਮ ਆ ਜਿਹਨੂੰ ਜਦੋਂ ਪਤਾ ਲੱਗਦਾ ਕਿ ਸਾਡੇ ਇਲਾਕੇ 'ਚ ਸਾਡੇ ਜਿੱਥੇ ਜਿੱਥੇ ਵੀ ਖਾਲਸੇ ਦਾ ਝੰਡਾ, ਜਿੱਥੇ ਜਿੱਥੇ ਖਾਲਸੇ ਦੀ ਨਜ਼ਰ ਜਾਂਦੀ ਆ, ਉੱਥੇ ਕੋਈ ਦੁਖੀ ਆ, ਉੱਥੇ ਲੰਗਰ ਲਾ ਦਿੰਦੇ ਆ। ਇਹ ਨਹੀਂ ਵੀ ਇਕੱਲੇ ਪੰਜਾਬ 'ਚ ਨਾ, ਆਲੇ ਦੁਆਲੇ ਵੀ। ਤੇ ਦੂਜੇ ਪਾਸੇ ਵਿਚਾਰੇ ਆਹ ਜਿਹੜੇ ਪ੍ਰਦੀਪ ਮਹਿਤਾ, ਇਹਨਾਂ ਦੀ ਕੌਮ ਆ, ਅੱਜ ਵੀ ਰੌਲਾ ਪਿਆ ਹੋਇਆ ਬਈ ਜਿਹੜੀ 160 ਰੁਪਏ ਵਾਲੀ ਤਰਪਾਲ ਸੀ ਕਾਲੀ, ਹੁਣ ਉਹ 300 ਰੁਪਏ ਕਿਲੋ ਕਰਤੀ। ਜਿਹੜੀ ਛਤਰੀ 200 ਦੀ ਸੀ ਉਹ 400 ਦੀ ਆ, ਤੇ ਰੇਨਕੋਟ 350 ਵਾਲਾ 700 ਚ ਵਿਕ ਰਿਹਾ। ਇੱਕ ਪਾਸੇ ਤਾਂ ਇਹ ਵਿਚਾਰੇ ਲਾਲੇ ਭੋਲੇ ਆ ਜਿਹੜੇ ਕਹਿੰਦੇ ਆ 4 ਨੋਟ ਕਮਾਉਣ ਦੇ ਦਿਨ ਨੇ, ਪਰ ਇਹ ਇਕੱਲੇ ਪੰਜਾਬ ਦੀ ਗੱਲ ਨਹੀਂ ਆ, ਹਿਮਾਚਲ ਦੇ ਵਿੱਚ ਵੀ ਉੱਥੇ ਇਹਨਾਂ ਦੇ ਆਪਦੇ ਹਿੰਦੂ ਭਾਈਚਾਰੇ ਦੇ ਲੋਕ ਫਸੇ ਹੋਏ ਪਿੱਟਦੇ ਨੇ ਕਿ ਸਾਨੂੰ ਛਿੱਲ ਦੇੜੀ ਜਾਂਦੇ ਨੇ। ਉਹ ਬਹੁਤ ਜ਼ਿਆਦਾ ਮਾੜੀ ਬਿਰਤੀ ਵਾਲੀ ਇੱਕ ਕੌਮ ਨਾਲ ਸਾਡਾ ਵਾਹ ਪਿਆ ਹੋਇਆ। ਕਈ ਵਾਰੀ ਲੋਕ ਕਹਿੰਦੇ ਆ ਜੀ ਯਹੂਦੀਆਂ ਨੇ ਐਂ ਕਰ ਲਿਆ ਸੀ, ਉਹ ਕਰ ਲਿਆ ਸੀ। ਮੈਂ ਹੱਸਦਾ ਹੁੰਦਾ ਵੀ ਜੇ ਯਹੂਦੀਆਂ ਦਾ ਵਿਆਹ ਪਿਆ ਹੁੰਦਾ ਨਾ ਹਿੰਦੂਆਂ ਨਾਲ ਅਕਲ ਜਾਂਦੀ ਆ, ਕਿਉਂਕਿ ਅਗਲੇ ਵੀਰ ਜੀ ਕਹਿ ਕੇ ਠੋਕੀ ਜਾਂਦੇ ਆ। ਅੱਜ ਖਬਰ ਇੱਕ ਇਹ ਆਈ ਆ ਵੀ ਜਿਹੜਾ ਰਾਮ ਰਹੀਮ, ਜਿਹੜੇ ਸੁਨੀਲ ਸਾਂਗਵਾਨ ਨੇ 6 ਵਾਰੀ ਰਾਮ ਰਹੀਮ ਨੂੰ ਜਿਹੜੀ ਰਿਹਾਈ ਹੋਈ ਆ, ਉਹ ਜੇਲਰ ਸੀਗਾ, ਚੰਗੀ ਰਿਪੋਰਟ ਬਣਾ ਕੇ ਦਿੱਤੀ ਹੈ ਜਿਹਨੇ, ਅੱਜ ਕਹਿੰਦੇ ਭਾਜਪਾ 'ਚ ਸ਼ਾਮਲ ਹੋ ਗਿਆ। ਭਾਜਪਾ 'ਚ ਜਾਣੀ ਕਿ ਜੋ ਲੁੱਚਾ ਲੰਡਾ, ਜੋ ਕਰੈਕਟਰਲੈਸ ਆ, ਜੋ ਕਾਤਲ ਆ, ਬਲਾਤਕਾਰੀ ਆ, ਉਹ ਫਿਰ ਭਾਜਪਾ 'ਚ ਚਲੇ ਜਾਂਦਾ ਜਾਂ ਉਹ ਭਾਜਪਾ ਦਾ ਹਮੈਤੀ ਹੁੰਦਾ। ਭਾਜਪਾ ਦਾ ਨਹੀਂ, ਅਸਲ ਵਿੱਚ ਹਿੰਦੂ ਰਾਸ਼ਟਰ ਦਾ ਹਮੈਤੀ ਹੁੰਦਾ। ਸੋ ਇਸ ਮੁਲਕ ਦੇ ਵਿੱਚ ਉਹਨਾਂ ਲੋਕਾਂ ਦਾ ਜਿਉਣ ਹੋ ਹੀ ਨਹੀਂ ਸਕਦਾ। ਸਿੱਖਾਂ ਦੀ ਵਿਚਾਰਿਆਂ ਦੀ ਗਲਤੀ ਹੋਈ ਇਹ ਆ ਕਿ ਸਿੱਖ ਕੌਮ ਦਾ ਸਿਧਾਂਤ, ਫਲਸਫਾ, ਇਤਿਹਾਸ ਬਿਲਕੁਲ ਸਿੱਖਾਂ ਨੂੰ ਜਿਹੋ ਜਿਹੇ ਬਣਾਉਂਦਾ, ਉਹੋ ਜਿਹੇ ਬੰਦਿਆਂ ਦਾ ਇੰਡੀਅਨ ਸਿਸਟਮ ਦੇ ਵਿੱਚ ਕੰਮ ਹੀ ਕੋਈ। ਇੱਥੋਂ ਦਾ ਲੁੱਚੇ ਲੰਡਿਆਂ ਦੀ ਲੋੜ ਆ। ਤੇ ਸਾਡੀ ਤਾਂ ਕਹਾਣੀ ਕੁਛ ਹੋਰ ਆ। ਸਰਦਾਰ ਈਸ਼ਰ ਸਿੰਘ ਮਝੈਲ, ਇੱਕ ਸਾਡੇ ਪੁਰਾਣੇ ਬਜ਼ੁਰਗ ਸਰਦਾਰ, ਸ਼ੇਰ ਦਿਲ ਲੀਡਰ ਹੋਏ ਆ। ਉਹਨਾਂ ਨੇ 1947 ਮੌਕੇ ਗੱਲ ਕਹੀ ਸੀ, ਅਸੀਂ ਕਿਸੇ ਦੇ ਹੱਥਾਂ ਵੱਲ ਨਹੀਂ ਦੇਖਣਾ, ਇਹ ਪੰਜਾਬੀ ਅਣਖ ਤੇ ਉਦਮ ਨਾਲ ਮੇਲ ਨਹੀਂ ਖਾਂਦਾ, ਅਸੀਂ ਆਪਣੀ ਮਦਦ ਆਪ ਕਰਕੇ ਆਪਣੇ ਪੈਰਾਂ ਉੱਤੇ ਛੇਤੀ ਖੜੇ ਹੋਣਾ ਹੈ। ਇਹੀ ਸੰਦੇਸ਼ ਅੱਜ ਪੰਜਾਬ ਦੇ ਵਿੱਚ ਚੱਪੇ ਚੱਪੇ ਤੇ ਗੂੰਜ ਰਿਹਾ। ਅੱਜ ਵੀ ਸਾਡੀ ਸਾਰੀ ਕੌਮ ਜਿਹੜੀ ਆ ਉਹ ਇਸ ਗੱਲ ਤੇ ਲੱਗੀ ਹੋਈ ਆ
ਕਿ ਚਾਹੇ ਇੰਡੀਅਨ ਸਟੇਟ ਪੰਜਾਬ ਦੇ ਵਿੱਚੋਂ ਪੰਥ ਦਾ ਖੁਰਾ ਖੋਜ ਮਿਟਾਉਣ ਲਈ ਕਦੇ ਹੜ੍ਹ ਲਿਆਉਂਦੀ ਆ, ਕਦੇ ਕੁਛ ਕਰਦੀ ਆ, ਪਰ ਆਪਾਂ ਡਟੇ ਰਹਿਣਾ, ਆਪਾਂ ਹਰਨਾ ਨਹੀਂ। ਆਪਾਂ ਇਸ ਧਰਤੀ ਨੂੰ, ਇਸ ਥਾਂ ਨੂੰ, ਜਿਹੜੀ ਸਿੱਖ ਹੋਮਲੈਂਡ ਆ, ਇਹਨੂੰ ਸਦਾ ਚੜ੍ਹਦੀ ਕਲਾ 'ਚ ਰੱਖਣਾ। ਸੋ ਸਾਨੂੰ ਯਕੀਨ ਆ ਕਿ ਇੱਕ ਦਿਨ ਦੁਸ਼ਮਣ ਹਾਰ ਜਾਏਗਾ, ਇੱਥੇ ਖਾਲਿਸਤਾਨ ਦੇ ਝੰਡੇ ਝੂਲਣਗੇ ਤੇ ਉਸ ਮੌਕੇ ਸਾਰੀ ਸ੍ਰਿਸ਼ਟੀ, ਸਾਰੀ ਦੁਨੀਆ ਜਿਹੜੀ ਆ ਉਹ ਕਿਆ ਕਰੂਗੀ, ਆ ਆਇਆ ਮੁਲਕ ਜਿੱਥੇ ਕੋਈ ਭੁੱਖਾ ਨਹੀਂ ਸੌਂਦਾ, ਜਿੱਥੇ ਹਰੇਕ ਦੇ ਸਿਰ ਤੇ ਛੱਤ ਆ ਤੇ ਜਿੱਥੇ ਹਰੇਕ ਖੁਸ਼ਹਾਲ ਹੈ। ਸੋ ਇੰਨੀਆਂ ਬੇਨਤੀਆਂ ਕਰਦੇ ਸਮਾਪਤੀ ਕਰਦੇ ਹਾਂ। ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ